ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਅਮਰੀਕਾ 'ਚ ਸਵਾਗਤ ਹੈ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਅੰਬਰੇਲਾ ਇੰਸ਼ੋਰੈਂਸ, ਵਰਕਰ ਕਾਂਪ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਹਿਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਯੂਕਰੇਨ ਤੇ ਰਸ਼ੀਆ ਦੇ ਵਿੱਚ ਇਸ ਟਾਈਮ ਜੰਗ ਚੱਲ ਰਹੀ ਆ, ਕੱਲ ਦਾ ਦਿਨ ਜਿਹੜਾ ਸੀ ਉੱਥੇ ਬਹੁਤ ਖਤਰਨਾਕ ਰਿਹਾ। ਰਸ਼ੀਆ ਨੇ 19 ਤੋਂ ਵੱਧ ਜਿਹੜੀਆਂ ਮਿਜ਼ਾਈਲਸ ਆ ਉਹ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿੱਟੀਆਂ, ਇਨਕਲੂਡਿੰਗ ਕੀਵ ਜਿਹੜਾ ਉਹਨਾਂ ਦਾ ਮੇਨ ਸ਼ਹਿਰ ਆ ਜਿੱਥੇ ਰਾਜਧਾਨੀ ਆ। 17 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ, ਜਿਹਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈਗਾ ਆ। ਇੱਕ ਬੀਬੀ ਤੇ ਉਹਦੀ 3 ਸਾਲਾਂ ਦੀ ਬੱਚੀ ਵੀ ਸਿਟੀ ਆਫ ਦਨਿਪਰੋ ਜੋ ਆ ਉੱਥੇ ਇਸ ਅਟੈਕ ਦੇ ਵਿੱਚ ਮਾਰੀ ਗਈ ਆ, ਜੋ ਲੋਕਲ ਉੱਥੇ ਦੇ ਮੇਅਰ ਆ ਉਹਨਾਂ ਨੇ ਦੱਸਿਆ ਹੈਗਾ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਕਿਹਾ ਅਸੀਂ ਜੋ ਯੂਕਰੇਨ ਦੀ ਆਰਮੀ ਦੇ ਰਿਜ਼ਰਵ ਯੂਨਿਟਸ ਆ ਉਹਨਾਂ ਨੂੰ ਸਟ੍ਰਾਈਕ ਕੀਤਾ, ਪਰ ਜ਼ੈਲੈਂਸਕੀ ਨੇ ਕਈ ਸਾਰੀਆਂ ਜੋ ਅਪਾਰਟਮੈਂਟ ਬਿਲਡਿੰਗਸ ਆ ਉਹ ਦਿਖਾਈਆਂ ਵੀ ਦੇਖੋ ਆ ਅਪਾਰਟਮੈਂਟ ਬਿਲਡਿੰਗਸ ਦੇ ਵਿੱਚ ਰਸ਼ੀਆ ਨੇ ਅਟੈਕ ਕੀਤਾ ਹੈਗਾ, ਤਾਂ ਕਰਕੇ ਜਿਹੜੇ ਇਨੋਸੈਂਟ ਲੋਕ ਆ ਉਹ ਮਾਰੇ ਗਏ ਹੈਗੇ ਆ। ਰਸ਼ੀਆ ਦੀ ਸਟੇਟ ਓਨਡ RIA ਨਿਊਜ਼ ਏਜੰਸੀ ਨੇ ਕਿਹਾ ਕਿ ਰਸ਼ੀਆ ਰਿਜ਼ਰਵ ਯੂਨਿਟਸ ਨੂੰ ਯੂਕਰੇਨ ਦੇ ਵਿੱਚ ਅਟੈਕ ਕਰ ਰਿਹਾ ਸੀ, ਪਰ ਜਿਸ ਹਿਸਾਬ ਦੇ ਨਾਲ ਜ਼ੈਲੈਂਸਕੀ ਨੇ ਦੱਸਿਆ ਵੀ ਉੱਥੇ ਜਿਹੜੀਆਂ ਸਿਵਲੀਅਨ ਯੂਨਿਟਸ ਆ, ਅਪਾਰਟਮੈਂਟਸ ਆ, ਉੱਥੇ ਵੀ ਜਿਹੜਾ ਅਟੈਕ ਕੀਤਾ ਗਿਆ ਹੈਗਾ। ਸੋ ਜਦ ਦੀ ਲੜਾਈ ਚੱਲ ਰਹੀ ਆ, ਇਹ ਇੱਕ ਵਾਰੀ ਫੇਰ ਹੁਣ ਬਹੁਤ ਤੇਜ਼ੀ ਦੇ ਨਾਲ ਵਧੀ ਹੈਗੀ ਆ। ਜੀ ਬਿਲਕੁਲ, 19 ਜਾਣੇ ਹੁਣ ਤੱਕ ਹਰਜੋਤ ਸਿੰਘ ਜੀ ਲੇਟੈਸਟ ਰਿਪੋਰਟਸ ਦੇ ਨਾਲ ਦੱਸਿਆ ਜਾਂਦਾ ਵੀ ਉਹ ਮਰ ਚੁੱਕੇ ਆ। ਅਪਾਰਟਮੈਂਟ ਬਿਲਡਿੰਗ ਸੁੱਤੇ ਪਏ ਦੇ ਉੱਤੇ ਇਹਨਾਂ ਨੇ ਹਮਲਾ ਜਿਹੜਾ ਉਹ ਕੀਤਾ। 2 ਮਹੀਨੇ ਬਾਅਦ ਇਹਨਾਂ ਨੇ ਵੱਡਾ ਹਮਲਾ ਕਹਿ ਸਕਦੇ ਆ ਕੀਤਾ ਆ। ਕੁੱਲ 23 ਮਿਜ਼ਾਈਲਾਂ ਇਸ ਹਮਲੇ 'ਚ ਵਰਤੀਆਂ, 21 ਜਿਹੜੀਆਂ ਮਿਜ਼ਾਈਲਾਂ ਤੇ 2 ਜਿਹੜੇ ਅਟੈਕ ਡਰੋਨ ਜਿਹੜੇ ਆ ਉਹ ਸੀਗੇ। ਕੁਛ ਕਹਿ ਸਕਦੇ ਹਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਨੇ ਯੂਕਰੇਨ ਦੇ 에ਅਰ ਡਿਫੈਂਸ ਸਿਸਟਮ ਨੇ ਸ਼ਾਟ ਡਾਊਨ ਕਰਤੀਆਂ ਸੀ, ਪਰ ਫਿਰ ਵੀ ਕੁਛ ਮਿਜ਼ਾਈਲਾਂ ਅੰਦਰ ਪਹੁੰਚਣ ਤੱਕ ਕਾਮਯਾਬ ਰਹੀਆਂ ਸੀਗੀਆਂ। ਓਮਾਨ ਇਲਾਕਾ, ਡਨਿਪਰੋ, ਕੀਵ, ਇਹ ਤਿੰਨੇ ਆਪਸ ਦੇ ਵਿੱਚੋਂ ਤੇ ਦੂਰ ਨੇ ਤੇ ਉਹਨਾਂ ਨੇ ਇਲਾਕੇ ਦੇ ਉੱਤੇ ਹਮਲਾ ਕੀਤਾ ਹੈ। ਆਲਰੇਡੀ ਜਿਹੜਾ ਈਸਟਰਨ ਯੂਕਰੇਨ ਦਾ ਹਿੱਸਾ ਆ ਉਹ ਕਾਫੀ ਹਿੱਸਾ ਰੂਸ ਦੀ ਮਿਲਟਰੀ ਉਸ ਨੂੰ ਕੰਟਰੋਲ ਜਿਹੜੀ ਆ ਉਹ ਕਰ ਰਹੀ ਹੈਗੀ ਆ। ਕੁਛ ਹਿੱਸਾ ਵਾਪਸ ਲੈਣ ਦੇ ਵਿੱਚ ਯੂਕਰੇਨ ਵਾਲੇ ਕਾਮਯਾਬ ਜਿਹੜੇ ਹੋ ਰਹੇ ਆ। 2014 'ਚ ਰੂਸ ਨੇ ਪਹਿਲਾਂ ਹੀ ਕ੍ਰੀਮੀਆ ਨੂੰ ਆਪਣੇ ਅਧੀਨ ਅਨੈਕਸ ਕਰਕੇ ਲੈ ਲਿਆ ਸੀ। ਜੀ ਅਗਲੀ ਖਬਰ ਕਰਦੇ ਜਾਈਏ। ਨਬਰਾਸਕਾ ਤੇ ਸਾਊਥ ਕੈਰੋਲੀਨਾ ਦੇ ਵਿੱਚ ਜਿਹੜੇ ਐਂਟੀ ਅਬੋਰਸ਼ਨ ਬਿੱਲ ਆ ਉਹ ਕਿਹਾ ਜਾ ਰਿਹਾ ਵੀ ਉਹ ਜਿਹੜੇ ਮੈਜਰ ਆ ਉਹ ਫੇਲ ਹੋ ਗਏ ਨੇ।
ਜਿਹੜੇ ਮੇਜਰ ਇਹਦੇ ਨਾਲ ਕਹਿੰਦੇ ਵੀ ਕਾਫੀ ਅਬੋਰਸ਼ਨ ਉਸ ਨੂੰ ਰਿਸਟ੍ਰਿਕਟ ਕਰ ਦੇਣਾ ਸੀਗਾ, ਉਹ ਉੱਥੇ ਇਵੈਂਚੁਅਲੀ ਫੇਲ ਹੋ ਗਏ। ਨਬਰਾਸਕਾ 'ਚ ਇਸ ਨੂੰ ਹਾਰਟਬੀਟ ਐਕਟ ਆਖਿਆ ਜਾ ਰਿਹਾ ਸੀ, ਜਿਸ ਦੇ ਵਿੱਚ 6 ਹਫ਼ਤੇ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰੀਕੇ ਦੇ ਅਬੋਰਸ਼ਨ ਦੇ ਉੱਤੇ ਬੈਨ ਦੀ ਗੱਲ ਰੱਖੀ ਗਈ ਸੀ। ਉਹਦੇ ਵਿੱਚ ਐਕਸੈਪਸ਼ਨ ਸੀਗੀ ਰੇਪ ਜਾਂ ਇਨਸੈਸਟ ਨੂੰ ਛੱਡ ਕੇ, ਜਾਂ ਜੇ ਮਾਂ ਦੀ ਜਾਨ ਬਚਾਉਣੀ ਪਵੇ ਤਾਂ ਫਿਰ ਇਸ ਦੇ ਵਿੱਚ ਅਬੋਰਸ਼ਨ ਦੀ ਅਲਾਉਡ ਸੀਗਾ। ਪਰ ਇਹ ਜਿਹੜਾ ਲੈਜਿਸਲੇਚਰ ਦੇ ਵਿੱਚ ਬਿੱਲ ਰਹਿ ਗਿਆ, ਕਹਿੰਦੇ ਵੀ 15 ਦੇ ਮੁਕਾਬਲੇ 32 ਵੋਟਾਂ ਦੇ ਨਾਲ ਇਸ ਬਿੱਲ ਦੇ ਉਲਟ ਵੋਟ ਪਈ ਆ। ਉਧਰ ਸਾਊਥ ਕੈਰੋਲੀਨਾ ਦੀ ਸੈਨੇਟ ਦੇ ਵਿੱਚ ਹਿਊਮਨ ਲਾਈਫ ਪ੍ਰੋਟੈਕਸ਼ਨ ਐਕਟ ਦੇ ਅਧੀਨ ਜਿਹੜਾ ਇਹ ਬਿੱਲ ਲਿਆਂਦਾ ਗਿਆ ਸੀ, ਇਸ ਦੇ ਵਿੱਚ ਵੀ ਅਬੋਰਸ਼ਨਸ ਦੇ ਉੱਤੇ ਬੈਨ ਲੱਗਣਾ ਸੀਗਾ, ਤੇ 21 ਦੇ ਮੁਕਾਬਲੇ 22 ਵੋਟਾਂ ਦੇ ਨਾਲ ਇੱਥੇ ਬਿਲਕੁਲ 1 ਵੋਟ ਦਾ ਹੀ ਸਿਰਫ ਫਰਕ ਰਿਹਾ ਆ। ਤੇ ਇਹ ਜਿਹੜੇ ਅਬੋਰਸ਼ਨ ਦੇ ਉੱਤੇ ਬੈਨ ਆ, ਇਸ ਨੂੰ ਜਿਹੜਾ ਇੱਥੇ ਫੇਲ ਹੋ ਗਿਆ। ਇਸ ਵਿੱਚ 5 ਜਿਹੜੀਆਂ ਔਰਤਾਂ ਆ ਇਹਨਾਂ ਦੇ ਸੈਨੇਟ ਦੇ ਵਿੱਚ, ਉਹਨਾਂ ਨੇ ਇਸ ਬਿੱਲ ਦੇ ਉਲਟ ਜਿਹੜੀ ਉਹ ਵੋਟ ਪਾਈ ਹੈ, ਜਿਨ੍ਹਾਂ ਚੋਂ 3 ਰਿਪਬਲਿਕਨ ਸੀਟਾਂ ਦੇ ਉੱਤੇ ਉੱਥੇ ਜਿੱਤੀਆਂ ਹੈਗੀਆਂ ਆ। ਸੋ ਹੁਣ ਇਹ ਜਿਹੜੇ ਬਿੱਲ ਨੇ ਕਿਹਾ ਜਾ ਰਿਹਾ ਆ ਵੀ ਅਗਲੇ ਲੈਜਿਸਲੇਟਿਵ ਸੈਸ਼ਨ ਦੇ ਵਿੱਚ ਅਗਲੇ ਸਾਲ ਪਹੁੰਚ ਗਏ ਆ। ਇਹ ਹੁਣ ਦੇਖਦੇ ਆ ਵੀ ਕੀ ਬਣਦਾ। ਆਪਾਂ ਦੇਖ ਰਹੇ ਹਾਂ ਉੱਦਾਂ ਮੁਲਕ ਭਰ ਦੇ ਵਿੱਚ ਅਜਿਹੇ ਬਹੁਤ ਸਾਰੇ ਬਿੱਲ ਵੱਖ-ਵੱਖ ਸੂਬਿਆਂ ਦੇ ਵਿੱਚ ਆ ਰਹੇ ਆ, ਖਾਸ ਕਰਕੇ ਜਿਹੜੇ ਰਿਪਬਲਿਕਨ ਹੈਲਡ ਮੈਜੋਰਟੀ ਵਾਲੇ ਸੂਬੇ ਆ, ਉਹਨਾਂ ਦੇ ਵਿੱਚ ਜਿਹੜੇ ਅਬੋਰਸ਼ਨ ਦੇ ਉੱਤੇ ਬੈਨ ਤੇ ਕਾਫੀ ਸਖਤ ਬੈਨ ਜਿਹੜੇ ਆ ਉਹ ਲੱਗ ਰਹੇ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਆਪਾਂ ਕੰਜ਼ਿਊਮਰਸ ਨੂੰ ਲੈ ਕੇ ਇਨਫਲੇਸ਼ਨ ਨੂੰ ਲੈ ਕੇ ਕੀ ਕੁਝ ਜਿਹੜਾ ਵਾਪਰ ਰਿਹਾ USA ਦੇ ਵਿੱਚ, ਜਿਹੜੇ ਕੰਜ਼ਿਊਮਰਸ ਆਪਾਂ ਆਮ ਲੋਕ ਹੈਗੇ ਉਹਨਾਂ ਨੇ ਜਿਹੜਾ ਸਮਾਨ ਖਰੀਦਣਾ ਕਾਫੀ ਸਲੋ ਕਰ ਦਿੱਤਾ ਹੈਗਾ ਆ। ਮਾਰਚ ਮਹੀਨੇ ਦੇ ਜਿਹੜੇ ਨਵੇਂ ਫਿਗਰਸ ਆਏ ਆ, ਕਹਿੰਦੇ ਵੀ ਪਰਸਨਲ ਕੰਜ਼ੰਪਸ਼ਨ ਲੈਟ ਰਹੀ ਆ, ਪਰ 0.2% ਡਿਕਲਾਈਨ ਹੋਇਆ ਫਰਵਰੀ ਮਹੀਨੇ 'ਚ। ਮਾਰਚ ਦੀ ਰਿਪੋਰਟ ਨੇ ਇਹ ਦੱਸਿਆ ਵੀ ਕੰਜ਼ਿਊਮਰ ਜਿਹੜੀਆਂ ਬਿਗ ਟਿਕਟ ਪਰਚੇਜ਼ਸ ਆ, ਜਿੱਦਾਂ ਕਾਰਾਂ ਹੁੰਦੀਆਂ ਆ, ਉਹਨਾਂ ਨੂੰ ਖਰੀਦਣ ਤੋਂ ਪਿੱਛੇ ਹਟ ਰਹੇ ਹੈਗੇ ਆ, ਉਹ ਘਟੇ ਹੈਗੇ ਆ। ਜੋ ਸਰਵਿਸ ਆ, ਖਾਸ ਕਰਕੇ ਹਾਊਸਿੰਗ ਜਾਂ ਅਪਾਰਟਮੈਂਟ ਜਾਂ ਯੂਟਿਲਿਟੀ, ਉੱਥੇ ਜ਼ਿਆਦਾ ਜਿਹੜਾ ਖਰਚਾ ਹੋਇਆ ਹੈਗਾ ਆ। ਇਸੇ ਤਰ੍ਹਾਂ ਫੈਡਰਲ ਇਹ ਸੋਚ ਰਿਹਾ ਵੀ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਨਹੀਂ ਘਟ ਰਹੀ, ਹੋ ਸਕਦਾ ਹੁਣ ਜਿਹੜੀ ਅਗਲੀ ਮੀਟਿੰਗ ਨੈਕਸਟ ਵੀਕ ਹੋਣੀ ਹੈਗੀ ਫੈਡਰਲ ਰਿਜ਼ਰਵ ਬੋਰਡ ਦੀ, ਉਹਦੇ ਵਿੱਚ ਫਿਰ 0.25% ਇੰਟਰਸਟ ਰੇਟ ਇਨਕਰੀਜ਼ ਕੀਤਾ ਜਾਵੇ। ਸੋ ਇੰਟਰਸਟ ਰੇਟ ਜਿਹੜਾ ਵੱਧਦਾ ਜਾ ਰਿਹਾ ਹੈ। US ਦੀ ਜਿਹੜੀ ਲੇਬਰ ਕਾਸਟ ਆ, ਉਹ ਪਹਿਲੇ ਕੁਆਟਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਵਧੀ ਹੈਗੀ ਆ। ਲੇਬਰ ਡਿਪਾਰਟਮੈਂਟ ਦੀ ਇੰਪਲੋਇਮੈਂਟ ਕਾਸਟ ਇੰਡੈਕਸ ਜਿਹੜਾ ਟਰੈਕ ਕਰਦਾ ਆ ਤਨਖਾਹਾਂ ਨੂੰ ਤੇ ਬੈਨੀਫਿਟਸ ਨੂੰ, ਜੋ ਵੀ ਲੋਕ ਪ੍ਰਾਈਵੇਟ ਜਾਂ ਪਬਲਿਕ ਸੈਕਟਰ EMPLOYEES ਪੇ ਕਰਦੇ, ਉਹ ਕਹਿੰਦੇ 1.2% ਚੜੀ ਹੈਗੀ ਆ। ਸੋ ਇਹ ਕਾਫੀ ਕੁਛ ਜਿਹੜਾ ਆ ਇਕੋਨਮੀ ਦੇ ਵਿੱਚ ਚੇਂਜ ਹੋ ਰਿਹਾ ਆ। ਤੇ ਜਿਸ ਤਰ੍ਹਾਂ ਆਪਾਂ ਬੈਂਕਾਂ ਦੀ ਗੱਲ ਕਰਦੇ ਰਹਿੰਦੇ ਆ, ਫਸਟ ਰਿਪਬਲਿਕ ਬੈਂਕ ਜਿਹੜੀ ਆ, ਉਸ ਦੇ ਅੱਜ ਸਟਾਕ ਉਹਨਾਂ ਨੂੰ ਬੰਦ ਕਰਨੇ ਪਏ ਸਟਾਕ ਐਕਸਚੇਂਜ ਤੇ, ਕਿਉਂਕਿ 50% ਅੱਜ ਉਹ ਜਿਹੜੀ ਡ੍ਰੌਪ ਕਰ ਗਈ। ਸੋ ਉਹਦਾ ਵੀ ਮੈਨੂੰ ਲੱਗਦਾ ਹੈ ਵੀ ਜਿਹੜੀ ਫਸਟ ਰਿਪਬਲਿਕ ਬੈਂਕ ਆ, ਉਹਦਾ ਹਾਲ ਵੀ ਸਿਲੀਕਨ ਵੈਲੀ ਬੈਂਕ ਵਰਗਾ ਹੀ ਹੋਣ ਜਾ ਰਿਹਾ ਹੈ। ਇਹ ਗੱਲ ਇਹੀ ਨਹੀਂ ਹਰਜੋਤ ਸਿੰਘ ਜੀ, ਫਸਟ ਰਿਪਬਲਿਕਨ ਬੈਂਕ ਨੂੰ ਸਾਂਭਣ ਦੇ ਲਈ ਆਨਾਕਾਨੀ ਹੈਗੀ ਆ। ਸੋ ਇਹ 50% ਦਾ ਅੱਜ ਡ੍ਰੌਪ ਹੋਇਆ। ਇਸ ਤੋਂ ਪਹਿਲਾਂ ਡਬਲ ਡਿਜਿਟ ਡ੍ਰੌਪਸ ਇੱਥੇ ਇਹਨਾਂ ਦੇ ਸ਼ੇਅਰਸ ਦੇ ਵਿੱਚ ਦੇਖੇ ਜਾ ਸਕਦੇ ਆ। ਬੈਂਕ ਰਨ ਬਹੁਤ ਜ਼ਿਆਦਾ ਜਿਹੜਾ ਇਹਨਾਂ ਦਾ ਹੋ ਰਿਹਾ ਹੈਗਾ। ਲੋਕਾਂ ਨੇ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਜਿਹੜੇ ਉਸ ਦੇ ਵਿੱਚੋਂ ਕਢਾਉਣੇ ਸ਼ੁਰੂ ਕਰ ਚੁੱਕੇ ਆ। ਇਸ ਸਾਲ ਦੇ ਵਿੱਚ ਇਹਨਾਂ ਦਾ ਸਟਾਕ ਹਰਜੋਤ ਸਿੰਘ ਜੀ 90% ਆਲਰੇਡੀ ਡਿੱਗ ਚੁੱਕਾ ਆ। ਇਨਵੈਸਟਰਸ ਦਾ ਭਰੋਸਾ ਇਸ ਬੈਂਕ 'ਚੋਂ ਕਹਿ ਸਕਦੇ ਆ ਵੀ ਉਹ ਤਕਰੀਬਨ ਨਿਕਲ ਗਿਆ ਆ। ਸੋ ਹੋਰ ਬੈਂਕ ਉਹ ਕਹਿੰਦੇ ਵੀ FDIC ਵਾਲੇ ਉਹਨਾਂ ਨੂੰ ਪੁੱਛ ਰਹੇ ਆ ਵੀ ਤੁਸੀਂ ਭਾਈ ਫਸਟ ਰਿਪਬਲਿਕ ਨੂੰ ਖਰੀਦਣਾ ਤਾਂ ਨਹੀਂ। ਸੋ ਇਹ ਹੁਣ ਦੇਖੋ ਵੀ ਸ਼ਾਇਦ ਕੋਈ ਹੋਰ ਵੱਡਾ ਬੈਂਕ ਇਸ ਬੈਂਕ ਨੂੰ ਆਪਣੇ ਆਪ ਦੇ ਵਿੱਚ ਸਮਾ ਲਵੇ। ਆਪਾਂ ਦੇਖ ਸਕਦੇ ਹਾਂ ਵੀ JP Morgan, ਚੇਜ਼, ਬੈਂਕ ਆਫ ਅਮਰੀਕਾ,
ਵੈਲਸ ਫਾਰਗੋ ਇੱਦਾਂ ਦੇ ਬੈਂਕ ਇਸ ਨੂੰ ਜਿਹੜਾ ਉਹ ਖਰੀਦ ਸਕਦੇ ਹੈਗੇ ਆ। ਸੋ ਇਹਦਾ ਮਤਲਬ ਇਹਨਾਂ ਦੇ ਹੱਥ ਖੜੇ ਆ, ਕਿਉਂਕਿ ਰੈਗੂਲੇਟਰਸ ਇਸ ਨੂੰ ਵੇਚਣ ਵਾਲੇ ਪਾਸੇ ਨੂੰ ਆਲਰੇਡੀ ਤੁਰ ਰਹੇ ਹੈਗੇ ਆ। ਸੋ ਇੱਕ ਟਾਈਮ ਦੇ ਉੱਤੇ ਫਸਟ ਰਿਪਬਲਿਕ ਦੇ ਜਿਹੜੇ ਸ਼ੇਅਰ ਆ $16 ਤੋਂ ਵੀ ਉੱਤੇ ਚੱਲਦੇ ਹੁੰਦੇ ਸੀ, ਤੇ ਜਦ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਇਹ ਤਕਰੀਬਨ $3 ਦੇ ਉੱਤੇ ਮਸਾਂ ਜਿਹੜਾ ਆ ਉਹ ਰਹਿ ਗਿਆ ਜੀ ਹੈਗਾ ਆ ਦੇਖੋ ਵੀ 90% ਸਟਾਕ ਦੀ ਪ੍ਰਾਈਸ ਘਟੀ ਹੈਗੀ ਆ 4 ਇਹਦੀ ਮਹੀਨਿਆਂ 'ਚ। ਪਹਿਲਾਂ ਦੀ ਆ। ਤੇ ਹੁਣ FDIC ਇਹਨੂੰ ਟੇਕ ਓਵਰ ਕਰਨ ਨੂੰ ਹੀ ਫਿਰਦਾ ਆ, ਇਹਨਾਂ ਦੇ ਕੋਲ ਕੋਈ ਚੁਆਇਸ ਨਹੀਂ ਹੈਗੀ। ਤੇ ਲੱਗਦਾ ਆ ਵੀ ਇਹਦਾ ਵੀ ਭੋਗ ਪੈ ਜਾਣਾ ਇਸ ਬੈਂਕ ਦਾ, ਜਿੱਦਾਂ ਦੂਜਿਆਂ ਦਾ ਪਿਆ ਹੈਗਾ ਆ। ਸੋ ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨੂੰ ਦੱਸਦੇ ਰਹਿੰਦੇ ਆ, ਇਹ ਤੀਜੀ ਬੈਂਕ ਹੋਊਗੀ ਜਿਹੜੀ ਅਮਰੀਕਾ ਦੀ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆ। ਇਹ ਸੰਨ 2023 ਦੇ ਵਿੱਚ, 2008 ਦੇ ਵਿੱਚ ਜਿਹੜੀਆਂ ਬੈਂਕਾਂ ਸੀਗੀਆਂ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਵੀ ਉਸ ਟਾਈਮ ਵੀ ਇਹ ਬਹੁਤ ਬੁਰਾ ਹਾਲ ਹੋਇਆ ਸੀ। ਸੋ ਜਿਨ੍ਹਾਂ ਵੀ ਲੋਕਾਂ ਦੇ ਜਿੱਥੇ ਬੈਂਕ ਦੇ ਵਿੱਚ $2.5 ਲੱਖ ਤੋਂ ਵੱਧ ਆ, ਕੋਸ਼ਿਸ਼ ਕਰੋ ਵੀ ਤੁਸੀਂ ਵੱਖ-ਵੱਖ ਬੈਂਕਾਂ ਦੇ ਵਿੱਚ ਪੈਸੇ ਜਿਹੜੇ ਆ Distribute ਉਹ ਕਰ ਰੱਖੋ। ਲਓ। ਹਜੇ ਪਿਛਲੀਆਂ 2 ਬੈਂਕਾਂ ਦੇ ਵਿੱਚ ਤਾਂ ਜ਼ਰੂਰ ਫੈਡਰਲ ਰਿਜ਼ਰਵ ਬੋਰਡ ਨੇ FDIC ਨੇ ਉਹਨਾਂ ਦੀ ਹੈਲਪ ਕਰਤੀ ਸੀ। ਹੁਣ ਕਿੰਨੀਆਂ ਕੁ ਬੈਂਕਾਂ ਦੀ ਜਿਹੜੀ ਆ ਫਿਊਚਰ ਦੇ ਵਿੱਚ ਉਹ ਹੈਲਪ ਕਰ ਸਕਦੇ ਆ। ਸੋ ਇਹ ਇੱਕ ਬਹੁਤ ਵੱਡਾ, ਇਹ ਇਕੱਲਾ ਨਹੀਂ, ਇਹ ਤੋਂ ਬਿਨਾਂ 18 ਹੋਰ ਬੈਂਕਾਂ ਇਸ ਰਸਤੇ ਜਾ ਸਕਦੀਆਂ ਹੈਗੀਆਂ। ਜੀ ਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਰਿਸੈਸ਼ਨ ਬਹੁਤ ਹੌਟ ਇਸ਼ੂ ਇਸ ਟਾਈਮ ਬਣ ਕੇ ਆ ਰਿਹਾ। ਜਿੱਦਾਂ ਕੰਜ਼ਿਊਮਰ ਪ੍ਰਾਈਸਿਸ ਦੀ ਆਪਾਂ ਗੱਲ ਕੀਤੀ ਆ, ਲੋਕਾਂ ਨੇ ਖਰਚਾ ਕਰਨਾ ਬੰਦ ਕੀਤਾ ਆ। ਇੱਥੋਂ ਇਹੀ ਪਤਾ ਲੱਗਦਾ ਆ ਵੀ ਭਾਈ ਇਹ ਜਿਹੜੀ ਇਕੋਨਮੀ ਆ, ਅਰਥਚਾਰਾ ਉਹ ਸਲੋ ਡਾਊਨ ਹੋ ਰਿਹਾ। ਕਹਿੰਦੇ ਵੀ US ਦਾ ਜਿਹੜਾ ਰਿਸੈਸ਼ਨ ਆ ਇਹ ਮੋਰ ਐਂਡ ਮੋਰ ਅਨਅਵੋਇਡੇਬਲ ਬਣਦਾ ਜਾ ਰਿਹਾ। ਵੀ ਲੱਗਦਾ ਆ ਵੀ US ਦੇ ਵਿੱਚ ਰਿਸੈਸ਼ਨ ਆ ਕੇ ਰਹੂਗਾ, ਸਲੋਲੀ ਆਉਂਦਾ ਆ, ਕਿੱਦਾਂ ਹੋਊਗਾ ਇਹ ਗੱਲ ਦੇਖਣ ਵਾਲੀ ਹੈ। ਸਾਲ ਹੋ ਗਿਆ ਹਰਜੋਤ ਸਿੰਘ ਜੀ ਉੱਧਰ ਰਿਸੈਸ਼ਨ ਦੀ ਗੱਲ ਕਰਦਿਆਂ ਨੂੰ। ਕੰਜ਼ਿਊਮਰਸ ਨੇ ਖਰਚਾ ਕਰ ਕਰਕੇ ਅਮਰੀਕਾ ਨੂੰ ਅਜੇ ਰਿਸੈਸ਼ਨ ਦੇ ਵਿੱਚ ਨਹੀਂ ਜਾਣ ਦਿੱਤਾ, ਪਰ ਇਨਫਲੇਸ਼ਨ ਦੇ ਕਰਕੇ ਇਹਨਾਂ ਦਾ ਵੀ ਹੁਣ ਕੰਜ਼ਿਊਮਰ ਦਾ ਵੀ ਜਿਹੜਾ ਲੱਕ ਆ ਉਹ ਖਪਤਕਾਰ ਦਾ ਟੁੱਟ ਚੁੱਕਾ ਆ। ਇਹਦੇ ਕੋਲੋਂ ਹੁਣ ਬਹੁਤਾ ਆਪਣੇ ਲੱਕ ਦੇ ਉੱਤੇ ਅਰਥਚਾਰੇ ਦਾ ਭਾਰ ਆ ਉਹ ਨਹੀਂ ਸਾਂਭਿਆ ਜਾ ਰਿਹਾ ਹੈਗਾ। ਸੋ ਇਹਦੇ ਵਿੱਚ ਕਹਿੰਦੇ ਸਭ ਤੋਂ ਵੱਡਾ ਜਿਹੜਾ ਰਿਸੈਸ਼ਨ ਦੀ ਦਸਤਕ ਆ ਉਹ ਫਰੇਟ ਦੇ ਵਿੱਚ ਨਜ਼ਰ ਆ ਰਹੀ ਆ। ਜਦੋਂ ਇੱਥੋਂ ਇਹ ਪਤਾ ਲੱਗਦਾ ਵੀ ਜਦੋਂ ਫਰੇਟ ਸਲੋ ਡਾਊਨ ਹੋ ਗਿਆ, ਤੁਸੀਂ ਟਰੱਕਾਂ ਵਾਲਿਆਂ ਨੂੰ ਪੁੱਛ ਕੇ ਦੇਖ ਲਓ। ਆਪਾਂ ਕੱਲ੍ਹ ਹੀ ਗੱਲਾਂ ਕਰਕੇ ਹਟੇ ਆ ਵੀ ਕਿੱਦਾਂ ਦੀ ਸਥਿਤੀ ਆ। ਪ੍ਰੋਡਿਊਸ ਵੀ ਸਲੋ ਚੱਲ ਰਿਹਾ ਆ, ਉੱਦਾਂ ਵੀ ਲੋਕਾਂ ਨੇ ਖਰਚਾ ਕਰਨਾ ਘੱਟ ਕਰ ਦਿੱਤਾ, ਯਾਨੀ ਕਿ ਡਿਮਾਂਡ ਘੱਟ ਗਈ ਆ। ਜਦੋਂ ਡਿਮਾਂਡ ਘੱਟ ਜਾਂਦੀ ਆ ਤਾਂ ਫਿਰ ਭਾਈ ਸਪਲਾਈ ਵੀ, ਮੈਨੂਫੈਕਚਰਿੰਗ ਵੀ ਘਟੂਗੀ, ਸਪਲਾਈ ਵੀ ਜਿਹੜੀ ਉਹ ਘਟੂਗੀ। ਇਹਦੇ ਕਰਕੇ ਡੀਜ਼ਲ ਦੇ ਪ੍ਰਾਈਸ ਘਟ ਗਏ ਆ, ਕਿਉਂਕਿ ਹੁਣ ਉਹਦੀ ਮੰਗ ਨਹੀਂ ਰਹੀ, ਡੀਜ਼ਲ ਦੀ ਇੰਨੀ ਜ਼ਿਆਦਾ ਜਿਹੜੀ ਉਹ ਮੰਗ ਨਹੀਂ ਰਹਿ ਰਹੀ। ਸੋ US ਦੀ ਇਕੋਨਮੀ ਕਹਿੰਦੇ ਆ ਸਲੋ ਡਾਊਨ ਦੇ ਵਿੱਚ ਤੁਰੀ ਹੈਗੀ ਆ। ਆਪਾਂ ਅੱਜ ਤੋਂ ਨਹੀਂ, ਕਈ ਮਹੀਨਿਆਂ ਤੋਂ, ਸਾਲ ਭਰ ਤੋਂ ਆਪਾਂ ਤੁਹਾਨੂੰ ਇਹੀ ਦੱਸਦੇ ਆ ਰਹੇ ਹਾਂ, ਕੋਈ ਵੀ ਵੱਡਾ ਖਰਚਾ, ਮਹਿੰਗੀ ਚੀਜ਼ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, ਜ਼ਿਆਦਾ ਵਾਰੀ ਜਿਹੜਾ ਉਹ ਠੰਡੇ ਦਿਮਾਗ ਨਾਲ ਸੋਚ ਕੇ ਦੇਖੋ ਕੀ ਸਾਨੂੰ ਅਜੇ ਇਸ ਤੋਂ ਬਗੈਰ ਸਰ ਸਕਦਾ ਆ ਤੇ ਕੀ ਕਿੱਦਾਂ ਦੀ ਜਿਹੜੀ ਹੋਊਗੀ। ਪਰ ਇਹਦੇ ਵਿੱਚ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ, ਤੁਸੀਂ ਵੀ ਦੱਸਦੇ ਹੀ ਰਹੇ ਆ ਵੀ ਕੈਸ਼ ਇਜ਼ ਕਿੰਗ ਹੁੰਦਾ ਆ। ਜਿਹਦੇ ਕੋਲ ਮਨੀ ਹੁੰਦੀ ਆ ਉਹਦੇ ਨੂੰ ਇਸ ਮਨੀ ਤੋਂ ਹੋਰ ਮਨੀ ਬਣਾਉਣ ਦਾ ਸੋਹਣਾ ਮੌਕਾ ਰਿਸੈਸ਼ਨ ਦੇ ਵਿੱਚ ਬਣਦਾ ਆ। ਇਹ ਗੱਲ ਇਤਿਹਾਸਕ ਤੌਰ ਦੇ ਉੱਤੇ ਗਵਾਹ ਆ ਵੀ ਰਿਸੈਸ਼ਨ ਨੇ ਸਭ ਤੋਂ ਵੱਧ ਮਿਲੀਅਨੇਅਰ ਜਿਹੜੇ ਉਸ ਤੋਂ ਜਦੋਂ ਉੱਭਰ ਕੇ ਆਉਂਦੇ ਆ ਤਾਂ ਉਹ ਬਣਦੇ ਆ। ਸੋ ਜੇ ਮਨੀ ਸੇਵਡ ਹੋਊਗੀ ਤੁਹਾਡੇ ਕੋਲ ਤਾਂ ਹੀ ਤੁਸੀਂ ਉਸ ਨੂੰ ਕਿਸੇ ਪਾਸੇ ਇਨਵੈਸਟ ਕਰ ਸਕਦੇ ਆ। ਇਨਵੈਸਟਮੈਂਟ ਨੋ ਡਾਊਟ ਇੱਕ ਰਿਸਕੀ ਐਂਡੇਵਰ ਹੁੰਦਾ ਆ। ਹਰ ਇੱਕ ਦਾ ਜਿਹੜਾ ਉਹ ਨਹੀਂ ਲੱਗਦਾ। ਬੜੇ ਧਿਆਨ ਦੇ ਨਾਲ ਸਮਝ ਕੇ ਫਿਰ ਕਿਤੇ ਵੀ ਜਿਹੜੀ ਇਨਵੈਸਟਮੈਂਟ ਉਹ ਕਰਨੀ ਆ। ਪਰ ਓਵਰਆਲ ਇਕੋਨਮੀ US ਦੀ ਸਲੋ ਡਾਊਨ ਵੱਲ ਨੂੰ ਉਹ ਤੁਰੀ ਹੈਗੀ ਆ। ਜੀ ਜਿਹੜਾ ਟਰਾਂਸਪੋਰਟੇਸ਼ਨ, ਟਰੱਕਿੰਗ ਤੇ ਰੇਲ ਰਿਸੈਸ਼ਨ ਆ, ਉਹ ਜੋ ਨਵਾਂ ਇਕਨੋਮਿਕ ਡਾਟਾ ਆਇਆ ਉਹਦੇ ਮੁਤਾਬਕ ਲੱਗਦਾ ਹੈ ਵੀ ਉਹ ਆਲਰੇਡੀ ਰਿਸੈਸ਼ਨ ਦੇ ਵਿੱਚ ਆ। ਟਰਾਂਸਪੋਰਟੇਸ਼ਨ, ਟਰੱਕਿੰਗ ਤੇ ਰੇਲ ਰੋਡ ਦੇ ਸਟਾਕਸ, ਜਿਹਦੇ ਵਿੱਚ JB ਹੰਟ ਆ, ਯੂਨੀਅਨ ਪੈਸੀਫਿਕ ਆ, UPS ਆ, ਇਹ ਸਾਰਿਆਂ ਦੀ ਜਿਹੜੀ ਪਰਫਾਰਮੈਂਸ ਆ, ਜਿਹੜੀ ਹੁਣ ਟ੍ਰੇਡਿੰਗ ਹੋ ਰਹੀ ਆ, ਉਹ ਤੇ ਬੜੀ ਵੀਕ ਹੋਈ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਟਰੱਕ ਡਰਾਈਵਰਸ ਵੱਡੀ ਗਿਣਤੀ 'ਚ ਲੇ ਆਫ ਹੋ ਰਹੇ ਆ, ਖਾਸ ਕਰਕੇ ਕੰਟੇਨਰ ਵੋਲੀਅਮਸ ਨੂੰ ਲੈ ਕੇ, ਕਿਉਂਕਿ ਕੰਟੇਨਰਸ ਬੜੇ ਘੱਟ ਆਏ ਹੈਗੇ ਆ। ਓਵਰਆਲ ਓਸ਼ਨ ਬੁਕਿੰਗਸ ਫॉर ਕਾਰਗੋ ਡਾਊਨ ਆ USA ਦੇ ਵਿੱਚ। ਜਿਹੜਾ ਫਰੇਟ ਮੂਵ ਹੋ ਰਿਹਾ ਆ ਵੇਅਰ ਹਾਊਸ ਟੂ ਸਟੋਰਸ, ਉਹ ਸਲੋ ਹੋ ਰਿਹਾ, ਕਿਉਂਕਿ ਲੋਕਾਂ ਨੇ ਸਮਾਨ ਖਰੀਦਣਾ ਜਿਹੜਾ ਘੱਟ ਆਤਾ। ਇਹਦੇ ਕਰਕੇ ਜਿਹੜੇ ਸਟੋਰਾਂ ਦੇ ਵਿੱਚ ਸਮਾਨ ਜਿਹੜਾ ਪਿਆ ਆ, ਸੋ ਉਹ ਮੂਵ ਨਹੀਂ ਹੋ ਰਿਹਾ ਹੈਗਾ।
ਸੋ ਇਸ ਹਫ਼ਤੇ ਦੀ ਜਿਹੜੀ ਜੀਡੀਪੀ ਰਿਪੋਰਟ ਆ ਉਹਨਾਂ ਨੇ ਦੱਸਿਆ ਆ ਵੀ ਜੋ ਇਨਵੈਂਟਰੀ ਆ ਉਹ ਪਹਿਲੇ ਕੁਆਟਰ ਦੇ ਵਿੱਚ ਡਿਕਲਾਈਨ ਹੋਈ ਆ, ਜਿਹੜਾ ਪਹਿਲਾ ਕੁਆਟਰ ਹੁਣੇ ਐਂਡ ਹੋ ਕੇ ਹਟਿਆ ਹੈਗਾ ਆ। ਯੂਪੀਐਸ ਦੇ ਸੀਈਓ ਕਾਰਲ ਟੋਮੀ ਉਹਨਾਂ ਨੇ ਕਿਹਾ ਆ ਵੀ ਰੀਟੇਲ ਸੇਲਸ ਫੈਕਟਰ ਆ ਇਹ ਸਾਰੇ ਵੋਲੀਅਮ ਦੇ ਵਿੱਚ ਤਦੇ ਕਰਕੇ ਡਿਮਾਂਡ ਘਟੀ ਆ। ਏਸ਼ੀਆ ਦੇ ਵਿੱਚ ਵੀ ਘਟੀ ਹੈਗੀ ਆ। ਸੋ ਜੇਵੀ ਹੰਟ ਦੇ ਟਰਾਂਸਪੋਰਟ ਸਰਵਿਸਿਜ਼ ਦੇ ਪ੍ਰੈਜ਼ੀਡੈਂਟ ਸ਼ੈਲੀ ਸਿੰਪਸਨ ਉਹਨਾਂ ਨੇ ਵੀ ਇਹ ਕਿਹਾ ਵੀ ਫਰੇਟ ਰੈਸੈਸ਼ਨ ਹੀ ਆ ਜਿਹੜੀ ਆਪਾਂ ਦੱਸਦੇ ਜਾਈਏ। ਓਸ਼ਨ ਫਰੇਟ ਆਰਡਰਸ ਲੀਡਿੰਗ ਇੰਡੀਕੇਟਰ ਹੁੰਦਾ ਟ੍ਰੇਨ ਤੇ ਟਰੱਕਿੰਗ ਅਰਨਿੰਗ ਦਾ। 90% ਵਰਲਡ ਦਾ ਟ੍ਰੇਡ ਜਿਹੜਾ ਆ ਉਹ ਇਹਨਾਂ ਦੇ ਰਾਹੀਂ, ਪਾਣੀ ਦੇ ਰਾਹੀਂ ਕਹਿੰਦੇ ਮੂਵ ਹੁੰਦਾ। ਇਹ ਜੀ ਦੇਖੋ ਵੀ ਹੂੰ ਸ਼ਿਪਸ ਦੇ ਰਾਹੀਂ ਹੁੰਦਾ ਹਨਾ। ਮੈਨੂਫੈਕਚਰਿੰਗ ਆਰਡਰਸ ਡਾਊਨ ਆ ਲਗਭਗ 30 ਤੋਂ ਲੈ ਕੇ 40% ਪਿਛਲੇ ਸਾਲ ਜੂਨ ਤੋਂ ਲੈ ਕੇ ਹੁਣ ਤੱਕ। ਸੋ ਓਵਰਆਲ ਜਿਹੜੀ ਸਿਚੁਏਸ਼ਨ ਆ ਇਹ ਪੂਰੀ ਰਿਸੈਸ਼ਨ ਵੱਲ ਨੂੰ ਚੱਲਦੀ ਆ। ਸੋ ਜਦੋਂ ਟਰੱਕਿੰਗ, ਟਰਾਂਸਪੋਰਟੇਸ਼ਨ, ਰੇਲ ਰੋਡ ਇਹਨਾਂ ਦੇ ਵਿੱਚ ਪਹਿਲਾਂ ਰਿਸੈਸ਼ਨ ਆਉਂਦਾ, ਉਹ ਤੋਂ ਬਾਅਦ ਫਿਰ ਬਾਕੀ ਸਾਰਿਆਂ ਦੇ ਉੱਤੇ ਜਿਹੜਾ ਰਿਸੈਸ਼ਨ ਆਉਣਾ ਸ਼ੁਰੂ ਹੁੰਦਾ ਹੈਗਾ। ਯਾ ਸੋ ਬਿਲਕੁਲ ਜਿਹੜੇ ਹਰਜੋਤ ਸਿੰਘ ਜੀ ਜੀਡੀਪੀ ਦੀ ਜਿਹੜੀ ਗਰੋਥ ਰੇਟ ਆ ਯਾਨੀ ਕਿ ਵਾਧੇ ਦੀ ਜਿਹੜੀ ਦਰ ਆ ਉਹ ਇੰਨੀ ਕੁ ਢਿੱਲੀ ਆ ਵੀ ਇਹ ਟ੍ਰੈਂਡ ਨਜ਼ਰ ਆ ਰਿਹਾ। ਕਹਿੰਦੇ ਵੀ ਇੱਕ ਕੁਆਟਰ 'ਚ ਹੋਵੇ ਤਾਂ ਉਹਨੂੰ ਟ੍ਰੈਂਡ ਨਹੀਂ ਕਹਿੰਦੇ, ਦੋ ਵਾਰੀ ਵੀ ਹੋਵੇ ਤਾਂ ਟ੍ਰੈਂਡ ਨਹੀਂ ਕਹਿੰਦੇ। ਹੁਣ ਲਗਾਤਾਰ 3 ਕੁਆਟਰ ਦੇ ਵਿੱਚ ਜੀਡੀਪੀ ਬਹੁਤ ਹੌਲੀ ਜਿਹੜੀ ਉਹ ਵਧੀ ਆ। ਇਸ ਵਾਰ ਮਹਿਜ 1.1% ਦੇ ਉੱਤੇ ਯੂਐਸ ਦੀ ਇਕਨੋਮੀ ਜਿਹੜੀ ਉਹ ਗਰੋ ਹੋਈ ਆ। ਉਸ ਤੋਂ ਪਿਛਲੇ ਕੁਆਟਰ ਤੇ ਉਸ ਤੋਂ ਪਿਛਲੇ ਕੁਆਟਰ ਦੇ ਵਿੱਚ ਵੀ ਕੰਮ ਜਿਹੜਾ ਉਹ ਢਿੱਲਾ ਹੀ ਰਿਹਾ ਸੀਗਾ। ਬਹੁਤ ਸਾਰੇ ਅਰਥ ਸ਼ਾਸਤਰੀ ਮੰਨ ਰਹੇ ਸੀ ਜਿਹੜੀ ਐਕਸਪੈਕਟੇਸ਼ਨਸ ਰੱਖੀਆਂ ਸੀ, ਉਮੀਦਾਂ ਰੱਖੀਆਂ ਸੀ ਵੀ 2% ਜੀਡੀਪੀ ਘੱਟੋ ਘੱਟ ਵਧੂਗੀ, ਇਕਨੋਮੀ ਗਰੋ ਕਰੂਗੀ, ਪਰ ਉਹ ਮਹਿਜ 1.1 ਆਈ ਆ, ਯਾਨੀ ਕਿ ਅਨੁਮਾਨਾਂ ਤੋਂ 50% ਘੱਟ ਵਧੀ ਆ। ਫੈਡਰਲ ਰਿਜ਼ਰਵ ਦੀਆਂ ਜਿਹੜੀਆਂ ਰੇਟ ਹਾਈਕਸ ਆ ਉਸ ਨੇ ਇਸ ਦੇ ਉੱਤੇ ਕਾਫੀ ਵੱਡਾ ਅਸਰ ਪਾਇਆ ਹੈਗਾ ਆ। ਬੈਂਕਿੰਗ ਖੇਤਰ ਦੇ ਵਿੱਚ ਮੈਲਟਡਾਊਨ ਹੋਣਾ, ਆਪਾਂ ਹੁਣੇ ਬੈਂਕਾਂ ਦੀ ਗੱਲ ਕਰਕੇ ਹਟੇ ਆ, ਉਸ ਦਾ ਸਾਰਾ ਜਿਹੜਾ ਅਸਰ ਆ ਇਹ ਵਧਿਆ ਆ। ਲੋਕਾਂ ਦੇ ਸਿਰਾਂ ਦੇ ਉੱਤੇ ਕਰਜ਼ੇ ਜਿਹੜੇ ਉਹ ਵੱਧ ਰਹੇ ਨੇ, ਰਿਕਾਰਡ ਤੋੜ ਕਰਜ਼ੇ ਇਸ ਟਾਈਮ ਬਣੇ ਪਏ ਆ। ਤੇ ਇਹ ਸਾਰੀਆਂ ਚੀਜ਼ਾਂ ਇੱਕ ਹੀ ਗਲੀ ਵੱਲ ਨੂੰ, ਇੱਕ ਹੀ ਰੋਡ ਵੱਲ ਨੂੰ ਜਿਹੜਾ ਹਰਜੋਤ ਸਿੰਘ ਜੀ ਇਸ਼ਾਰਾ ਕਰ ਰਹੀਆਂ ਆ, ਜਿਹਦੇ ਨਾਂ ਤੋਂ ਲੋਕਾਂ ਨੂੰ ਡਰ ਤਾਂ ਬਹੁਤ ਲੱਗਦਾ। ਪਰ ਇਹ ਦੇਖੋ ਜੀ ਸਮਾਂ ਆਉਂਦਾ ਜਾਂਦਾ ਰਹਿੰਦਾ ਆ। ਇਹ ਰਿਸੈਸ਼ਨ ਆ ਗਿਆ ਚਲਾ ਗਿਆ, ਇਹ ਪਹਿਲੀ ਵਾਰੀ ਨਹੀਂ ਆਉਣਾ, ਇਹ ਅਖੀਰਲੀ ਵਾਰੀ ਨਹੀਂ ਆ ਰਿਹਾ, ਇਹ ਆਉਂਦਾ ਜਾਂਦਾ ਹੀ ਜਿਹੜਾ ਇਹ ਰਹਿੰਦਾ ਆ। ਤੇ ਸਿਆਣਪ ਉਸੇ ਦੇ ਵਿੱਚ ਹੀ ਹੁੰਦੀ ਆ ਵੀ ਤੁਸੀਂ ਕਿੱਦਾਂ। ਹੁਣ ਕੰਜ਼ਿਊਮਰ ਸਪੈਂਡਿੰਗ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਲੋਕ ਸਿਆਣੇ ਹੋ ਰਹੇ ਆ, ਖਰਚਾ ਘੱਟ ਕਰ ਰਹੇ ਆ, ਉਤੋਂ ਮਹਿੰਗਾ ਜਿਹੜਾ ਆ ਸੌਦਾ ਆ ਤੇ ਉਹਦੇ ਵਿੱਚ ਵੀ ਜਿਹੜਾ ਉਹ ਘੱਟ ਖਰਚਾ ਕਰ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਅਸਰ ਆਪਾਂ ਨੂੰ ਨਜ਼ਰ ਆ ਰਿਹਾ ਹੈਗਾ ਆ। ਅਨਇੰਪਲੋਇਮੈਂਟ ਦੀ ਜਿਹੜੀ ਰੇਟ ਦੇ ਉੱਤੇ ਜੇ ਆਪਾਂ ਗੱਲ ਕਰੀਏ ਹਰਜੋਤ ਸਿੰਘ ਜੀ, ਵੀਕਲੀ ਜੌਬਲੈਸ ਕਲੇਮਸ ਅਮਰੀਕਾ ਦੇ ਵਿੱਚ ਉਹ ਪਿਛਲੇ ਹਫਤੇ ਦੇ ਮੁਕਾਬਲੇ ਘਟੇ ਆ। ਕੁੱਲ 2,30,000 ਅਮਰੀਕਨਸ ਆ ਉਹਨਾਂ ਨੇ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਲਈ ਪਿਛਲੇ ਹਫਤੇ ਪਹਿਲੀ ਵਾਰੀ ਜਿਹੜਾ ਉਹ ਫਾਈਲ ਕੀਤਾ। ਇਹ 22 ਅਪ੍ਰੈਲ ਦੇ ਵੀਕਐਂਡ ਤੋਂ ਬਾਅਦ ਦੇ ਵਿੱਚ 16,000 ਘੱਟ ਲੋਕਾਂ ਨੇ ਕੀਤਾ ਆ। ਇੱਥੋਂ ਇਹ ਵੀ ਪਤਾ ਲੱਗ ਰਿਹਾ ਜਦੋਂ ਆਪਾਂ ਅਨਇੰਪਲੋਇਮੈਂਟ ਦੀ ਦਰ ਦੇਖਦੇ ਸੀ ਨਾ ਵੀ ਜੌਬਲੈਸ ਕਲੇਮਸ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਹੇ ਸੀ। ਲੋਕ ਜੌਬ ਛੱਡ ਰਹੇ ਸੀ, ਇੱਕ ਦੂਜੇ ਪਾਸੇ ਨੂੰ ਜਾ ਰਹੇ ਸੀਗੇ, ਖੱਬਿਓਂ ਸੱਜੇ, ਸੱਜਿਓਂ ਖੱਬੇ, ਉੱਤੋਂ ਥੱਲੇ ਸਭ ਕੁਛ ਜਿਹੜਾ ਉਹ ਹੋ ਰਿਹਾ ਸੀ। ਹੁਣ ਲੋਕ ਟਿਕ ਗਏ ਨੇ। ਲੋਕਾਂ ਨੂੰ ਇਹ ਵੀ ਨਜ਼ਰ ਆ ਰਿਹਾ ਵੀ ਭਾਈ ਜਿਹੜੀ ਜੌਬ ਹੈਗੀ ਹੈ ਚੁੱਪ ਚੁਪੀਤੇ ਸਿਰ ਸਿੱਟ ਕੇ ਕਰੀ ਚੱਲੋ। ਕੱਲ ਨੂੰ ਇਹ ਨਹੀਂ ਪਤਾ ਵੀ ਇੱਥੇ ਵੀ ਆਪਾਂ ਨੂੰ ਅਨਇੰਪਲੋਏ ਜਿਹੜਾ ਉਹ ਨਾ ਹੋਣਾ ਪੈ ਜਾਵੇ। ਸੋ ਇਹ ਜਿਹੜਾ ਸਾਰਿਆਂ ਨੂੰ ਧਿਆਨ ਜਿਹੜਾ ਉਹ ਰੱਖ ਰਹੇ ਆ। 3.5% ਦੇ ਉੱਤੇ ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ ਬਰਕਰਾਰ ਹੈਗੀ ਆ। ਉੱਥੇ ਕੀ ਜਿਹੜਾ ਉਹ ਕੰਮ ਚੱਲ ਰਿਹਾ ਆ, ਪਰ ਇਕਨੋਮੀ ਕਾਫੀ ਸਲੋ ਡਾਊਨ ਆ। ਤੇ ਹਰਜੋਤ ਸਿੰਘ ਜੀ ਇਸ ਨੂੰ ਜੇ ਆਪਾਂ ਪੋਲੀਟੀਕਲ ਐਂਗਲ ਤੋਂ ਦੇਖੀਏ ਤਾਂ ਇਹ ਜੋ ਬਾਈਡਨ ਦੇ ਲਈ ਕਾਫੀ ਵੱਡੀ ਸਿਰਦਰਦੀ ਹੋਣ ਜਾ ਰਹੀ ਆ। ਅਗਲੇ ਸਾਲ ਇਲੈਕਸ਼ਨ ਆ, ਰੀ ਇਲੈਕਸ਼ਨ ਦੇ ਲਈ ਇਹਨਾਂ ਨੇ ਆਪਣੀ ਬਿਡ ਐਲਾਨ ਦਿੱਤੀ ਆ। ਉਧਰੋਂ ਕਹਿ ਰਹੇ ਆ ਜਿਹੜੀ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਵਾਲੀ ਜਿਹੜੀ ਆ ਪਾਰਟੀ ਵਾਲੇ ਕਹਿੰਦੇ ਵੀ ਅਸੀਂ ਕਿਸੇ ਦੇ ਨਾਲ ਵੀ ਇਹਨਾਂ ਦਾ ਉਹ ਨਹੀਂ ਕਰਾਉਣਾ, ਬਹਿਸ ਨਹੀਂ ਜਿਹੜੀ ਉਹ ਕਰਾਉਣੀ, ਡਿਬੇਟ ਨਹੀਂ ਹੋਣਗੇ। ਇਹ ਨਿਰਵਿਰੋਧ ਚੁਣਨ ਦੀ ਜਿਹੜੀ ਆ ਇਸ ਨੂੰ ਕੋਸ਼ਿਸ਼ ਕਰ ਰਹੇ ਆ। ਪਰ ਕਈ ਜਿਹੜੇ ਪ੍ਰੋਗਰੈਸਿਵ ਆ ਇਸ ਚੀਜ਼ ਦੇ ਉੱਤੇ ਸਵਾਲ ਚੱਕ ਰਹੇ, ਕਹਿੰਦੇ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਲੈਟਸ ਸੀ ਕੀ ਬਣਦਾ ਆ। ਪਰ ਇਕਨੋਮੀ ਨੇ ਕਾਫੀ ਹਿਲਜੁਲ ਇਸ ਟਾਈਮ ਆਉਂਦੇ ਸਾਲ ਤੇ ਆਉਂਦੇ ਸਾਲ ਦੇ ਵਿੱਚ ਜਿਹੜੀ ਉਹ ਰੱਖਣੀ ਆ। ਸੋ ਇਕਨੋਮੀ ਜਾਂ ਰਿਸੈਸ਼ਨ ਅਮਰੀਕਾ ਵਿੱਚ ਜੋ ਮਰਜ਼ੀ ਹੋਵੇ, ਪਰ ਪੂਰੀ ਦੁਨੀਆ ਅਮਰੀਕਾ ਨੂੰ ਆਉਣ ਲਈ ਭੱਜ ਰਹੀ ਹੈਗੀ ਆ।
ਇਲੀਗਲ ਬਾਰਡਰ ਕ੍ਰਾਸਿੰਗ ਤਾਂ ਬਹੁਤ ਵੱਡੀ ਗਿਣਤੀ 'ਚ ਹੁੰਦੀ ਆ, 2 ਮਿਲੀਅਨ ਤੋਂ ਵੱਧ ਲੋਕ ਇਸ ਸਾਲ ਦੇ ਵਿੱਚ ਵਿਦਿਨ 12 ਮੰਥਸ 'ਚ ਕ੍ਰਾਸ ਕੀਤੇ ਹੈਗੇ ਆ, CIS ਦੇ ਮੁਤਾਬਕ। ਪਰ ਇੱਕ ਹੋਰ ਜੋ ਬਹੁਤ ਵੱਡਾ ਫਰਾਡ ਸਾਹਮਣੇ ਆਇਆ, ਉਹ H1B ਵੀਜ਼ੇ ਨੂੰ ਲੈ ਕੇ ਆਇਆ ਆ। ਅੱਜ ਵਾਲ ਸਟਰੀਟ ਜਰਨਲ ਨੇ ਬਹੁਤ ਵੱਡੀ ਨਿਊਜ਼ ਛਾਪੀ ਆ ਵੀ ਕਿਸ ਤਰ੍ਹਾਂ ਹੁਣ FBI ਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟ ਕਰ ਰਹੀ ਆ ਵੀ ਕੁਛ ਕੁ ਕੰਪਨੀਆਂ ਨੇ H1B ਵੀਜ਼ੇ ਦੇ ਲਈ ਕਈ ਲੋਕਾਂ ਦੇ ਕਈ ਜਗ੍ਹਾ ਦੇ ਉੱਤੇ ਅਪਲਾਈ ਕੀਤਾ, ਵੱਖ-ਵੱਖ ਕੰਪਨੀਆਂ ਦੇ ਥਰੂ। ਕਹਿੰਦੇ ਲਿਮਟਿਡ ਜਿਹੀਆਂ ਕੰਪਨੀਆਂ ਆ। ਬੜੀ ਹੈਰਾਨੀ ਦੀ ਗੱਲ ਆ ਵੀ ਇਹ ਸਾਲ ਰਿਸੈਸ਼ਨ ਵਾਲਾ ਲੱਗਦਾ, ਕੰਪਨੀਆਂ 'ਚ ਐਡੀ ਵੱਡੀ ਲੇ-ਆਫ ਹੋਈ ਹੋਵੇ ਤੇ 7,81,000 ਲੋਕਾਂ ਨੇ H1B ਵੀਜ਼ੇ ਦੇ ਲਈ ਅਪਲਾਈ ਕੀਤਾ ਹੋਵੇ, ਜਿਹਦੇ ਵਿੱਚੋਂ 85,000 ਚੁਣਨੇ ਸੀ। ਕਹਿੰਦੇ 96,000 ਲੋਕਾਂ ਨੇ ਮਲਟੀਪਲ ਐਂਟਰੀਜ਼ ਅਪਲਾਈ ਕੀਤੀਆਂ, ਜੋ ਕਿ ਟੋਟਲ 4,08,000 ਬਣਦੀਆਂ ਹੈਗੀਆਂ। ਸੋ ਫਰਾਡ ਬਹੁਤ ਵੱਡੀ ਗਿਣਤੀ ਤੇ ਹੋਇਆ। ਹੁਣ ਇਹਦੇ ਤੇ ਜੋ FBI ਜਾਂ USCIS ਕੀ ਕਰੂਗੀ, ਜਿਹੜੇ EMPLOYERS ਆ ਜਿਨ੍ਹਾਂ ਨੇ ਵੱਖ-ਵੱਖ ਕੰਪਨੀਆਂ ਦੇ ਥਰੂ, ਕਈ ਕੰਸਲਟੈਂਟ ਆ ਉਹਨਾਂ ਦੇ ਵਿੱਚ, ਉਹਨਾਂ ਨੇ H1B ਦੇ ਅਪਲਾਈ ਕੀਤਾ ਤਾਂ ਕਿ ਲੋਟਰੀ ਦੇ ਵਿੱਚ ਨੰਬਰ ਆ ਜਾਏ, ਤੇ ਜਾਂ ਫਿਰ ਜਿਹੜੇ ਸਿਲੈਕਟ ਹੋਏ ਆ, ਜਿਨ੍ਹਾਂ ਨੇ ਮਲਟੀਪਲ ਅਪਲਾਈ ਕੀਤਾ ਸੀ, ਉਹਨਾਂ ਨੂੰ ਵੀ ਜਿਹੜਾ ਆ ਨਾ ਕੀਤੀ ਜਾਊਗੀ। ਇਹ ਵੀ ਆ ਰਹੀ ਆ ਖਬਰ ਵੀ ਜੇ ਕੰਪਨੀਆਂ ਇਹਨਾਂ ਕੰਪਨੀਆਂ 'ਚ ਲੱਭਿਆ ਗਿਆ ਵੀ ਇਹਨਾਂ ਨੇ ਫਰਾਡ ਕੀਤਾ ਹੈ, ਉਹਨਾਂ ਦੇ ਉੱਤੇ H1B ਵੀਜ਼ੇ ਲਿਆਉਣ ਦੇ ਲਈ 8 ਤੋਂ 10 ਸਾਲ ਦਾ ਜਿਹੜਾ ਆ ਬੈਨ ਲੱਗ ਸਕਦਾ ਹੈਗਾ ਆ। US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਜੋ ਕਿ ਫੈਡਰਲ ਏਜੰਸੀ ਆ, ਇਹ H1 ਵੀਜ਼ਾ ਅਲਾਟ ਕਰਦੀ ਹੈਗੀ ਆ। ਪਰ ਅਮਰੀਕਾ ਵਰਗਾ ਮੁਲਕ ਹੋਵੇ ਤੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਟੈਕਨੋਲੋਜੀ ਇੱਥੇ ਹੋਵੇ, ਇਹ ਕਿਸ ਤਰ੍ਹਾਂ ਜਿਹੜੀ ਇਸ ਚੀਜ਼ ਨੂੰ ਉਹ ਮਿਸ ਕਰ ਗਏ ਆ, ਇਹ ਸਾਰਿਆਂ ਦੇ ਲਈ ਹੈਰਾਨੀ ਵਾਲੀ ਗੱਲ ਆ। ਜੀ ਹਰਜੋਤ ਸਿੰਘ ਜੀ, ਉੱਦਾਂ ਦੱਸਦੇ ਜਾਈਏ ਵੀ ਮਲਟੀਪਲ H1B ਵੀਜ਼ਾ ਅਪਲਾਈ ਕਰਨਾ ਕੋਈ ਗੁਨਾਹ ਨਹੀਂ, ਲੋਕੀ ਕਰਦੇ ਆ, ਅੱਜ ਦੇ ਨਹੀਂ, ਕਰਦੇ ਆ ਰਹੇ ਆ। ਪਰ ਇਹ ਆ ਵੀ ਉਸ ਨੂੰ ਗਲਤ ਨਹੀਂ ਮੰਨਿਆ ਜਾਂਦਾ, ਪਰ ਇਹ ਆ ਵੀ ਉਹਨਾਂ ਲੋਕਾਂ ਦੇ ਲਈ ਆਪਸ਼ਨ ਘੱਟ ਜਾਂਦੀ, ਕਿਉਂਕਿ ਕੱਢਣੀ ਤਾਂ ਲੋਟਰੀ, ਉਹਨੇ ਪਰਸੈਂਟੇਜ ਚਾਂਸਸ ਜਿਹੜੇ ਉਹ ਘੱਟ ਜਾਂਦੇ ਆ। ਤੋ ਜਿੱਦਾਂ ਦੱਸਿਆ, ਕਈਆਂ ਨੇ ਇਸ ਤੋਂ ਵੱਧ ਵੀ ਜਿਹੜਾ ਉਹ ਕੀਤਾ ਹੋਵੇ, ਉਹ ਦੂਜੇ ਦਾ ਇੱਕ ਕਹਿ ਸਕਦੇ ਆ ਵੀ ਮੌਕਾ ਮਾਰ ਜਾਂਦੇ ਆ। ਕਈਆਂ ਦਾ 2-2 ਥਾਵਾਂ ਤੋਂ ਵੀ ਪਿਕ ਜਿਹੜਾ ਉਹ ਹੋ ਸਕਦਾ ਆ, ਉਹਦੇ ਨਾਲ ਮੁਸ਼ਕਿਲ ਜਿਹੜੀ ਉਸ ਦੇ ਵਿੱਚ ਆ ਜਾਂਦੀ ਆ। ਪਰ ਇਹ ਅੱਜ ਦਾ ਨਹੀਂ, ਕਦ ਦਾ ਜਿਹੜਾ ਇਹ ਟ੍ਰੈਂਡ ਚੱਲ ਰਿਹਾ। USCIS ਨੇ ਹਰਜੋਤ ਸਿੰਘ ਜੀ ਕਿਉਂ ਕਹਿਣਾ, ਜਦੋਂ ਅਗਲਿਆਂ ਨੂੰ ਪੈਸੇ ਮਿਲਦੇ ਆ, ਜਿੰਨੀ ਵਾਰੀ ਜਿਹਨੇ H1 ਦੇ ਲਈ ਅਪਲਾਈ ਕਰਨਾ ਆ, ਉਹਨੂੰ ਉਹਨਾਂ ਦੀ ਫੀਸ ਮਿਲਣੀ ਆ। USCIS ਚੱਲਦੀ ਫੀਸਾਂ ਦੇ ਸਿਰ ਤੇ, ਉਹ ਤਾਂ ਕਹਿੰਦੀ ਹੋਣੀ ਆ ਵੀ ਹੋਰ ਵੱਧ ਅਪਲਾਈ ਕਰੋ। ਦੇਣੇ ਅਸੀਂ 85,000 ਵੀਜ਼ੇ ਆ, ਤਾਂ 7 ਲੱਖ ਲੋਕਾਂ ਨੇ ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ ਹੋਵੇ, ਉਹਨਾਂ ਦੀ ਤਾਂ ਚਾਂਦੀ ਹੋਈ ਚਾਂਦੀ ਆ ਜੀ। ਸੋ ਉਹਦੇ 'ਚ ਇਹ ਆ ਵੀ ਜਦੋਂ ਅਪਲਾਈ ਕਰਦੇ ਨਾ, ਉਹ ਬਹੁਤ ਮਿਨੀਮਮ ਫੀਸ ਆ, ਹੋ ਸਕਦਾ ਉਹ ਆਉਣ ਵਾਲੇ ਸਮੇਂ 'ਚ ਵਧਾਉਣ। $15 ਹੀ ਆ ਪਹਿਲੀ ਵਾਰੀ ਅਪਲਾਈ ਕਰਨ ਦੀ। ਸੋ ਜਿਹੜਾ ਇਹ ਨਵਾਂ ਨਹੀਂ ਲੱਭਿਆ ਹੈਗਾ ਹਜੇ, ਮੈਂ ਪੂਰਾ ਡਿਟੇਲ 'ਚ ਆਰਟੀਕਲ ਨਹੀਂ ਪੜ੍ਹਿਆ ਕਿਉਂਕਿ ਬਹੁਤ ਵੱਡਾ ਆਰਟੀਕਲ ਆ। ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਤੇ ਕੰਸਲਟੈਂਸੀਜ਼ ਆ, ਉਹਨਾਂ ਨੇ ਰਲ ਕੇ ਲੋਕਾਂ ਦਾ ਅਪਲਾਈ ਕੀਤਾ। ਇੱਕ ਤਾਂ ਇਹ ਹੁੰਦਾ ਨਾ ਵੀ ਇੱਕ ਬੰਦੇ ਨੇ ਜਿੱਦਾਂ 2-3 ਕੰਪਨੀਆਂ ਦੇ ਥਰੂ ਅਪਲਾਈ ਕਰਤਾ, ਪਰ ਕੰਪਨੀਆਂ ਨੇ ਰਲ ਕੇ ਜਿਹੜਾ ਆ, ਉਹਨਾਂ ਨੂੰ ਪਤਾ ਚੀਟ ਕਰ ਰਹੀਆਂ ਇਹਦੇ ਵਿੱਚ, ਉਹਨਾਂ ਨੂੰ ਪਤਾ ਸੀ ਵੀ ਅਸੀਂ ਇਹ ਕੰਮ ਕਰ ਰਹੇ ਹੈਗੇ। ਸੋ ਕੰਪਨੀਆਂ ਜਾਣਬੁੱਝ ਕੇ ਸਿਸਟਮ ਨੂੰ ਚੀਟ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਇਹ ਕਰ ਰਹੀਆਂ ਆ। ਜਿਹੜਾ H1 ਦਾ ਜਦੋਂ ਮਿਲਣਾ, ਉਹ ਤਾਂ ਵਿਚਾਰਾ ਕਹਿੰਦਾ ਹੋਣਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰੋ, ਪਰ ਇਨਕਲੂਡ ਕਰ ਰਹੀਆਂ ਆਪਸ ਦੇ ਵਿੱਚ। ਇਹ ਇੱਕ ਜਿਹੜਾ ਫਰਾਡ ਆ ਉਹ ਸਾਹਮਣੇ ਆਇਆ ਆ। ਉਹਦਾ ਮਲਟੀਪਲ H1B ਵੀਜ਼ਾ ਅਪਲਾਈ ਕਰਨਾ ਉਹ ਗੁਨਾਹ ਨਹੀਂ ਹੈਗਾ, ਇਹ ਆਪਾਂ ਕਲੀਅਰ ਕਰਦੇ ਜਾਈਏ। ਸੋ ਇਹ ਕੰਪਨੀਆਂ ਜਿਹੜੀਆਂ ਆ ਹੁਣ ਉਹ ਅੰਡਰ ਫੈਡਰਲ ਇਨਵੈਸਟੀਗੇਸ਼ਨ ਆ, ਜਿਨ੍ਹਾਂ ਨੇ ਮਲਟੀਪਲ ਅਪਲਾਈ ਕੀਤੇ ਹੈਗੇ। ਜੀ ਜੀ। ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ, ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਾਂਗੇ, ਕੀ ਕੁਛ ਜਿਹੜਾ ਚੱਲ ਰਿਹਾ ਇਕੋਨਮੀ ਦੀਆਂ। ਜੇ ਕੁਛ ਹੋਰ ਗੱਲਾਂ ਹੋਈਆਂ ਉਹ ਵੀ ਆਪਣਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਰੀਅਲ estate ਨੂੰ ਲੈ ਕੇ ਕੀ ਚਰਚਾ ਜਿਹੜੀ ਉਹ ਚੱਲ ਰਹੀ ਆ, ਉਸ ਉੱਤੇ ਵੀ ਆਪਾਂ ਚਰਚਾ ਕਰਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਬ੍ਰੇਕ ਤੋਂ ਬਾਅਦ ਜੇ ਖਬਰਾਂ ਵੱਲ ਚੱਲੀਏ, ਕੱਲ ਸਿਟੀ ਆਫ ਨਿਊਯਾਰਕ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਵਿਸਾਖੀ ਦਾ ਜੋ ਅਪ੍ਰੈਲ ਦਾ ਮਹੀਨਾ ਹੈਗਾ ਆ, ਉਹਨਾਂ ਨੂੰ ਉਸ ਮਹੀਨੇ ਨੂੰ ਸਿੱਖ ਅਵੇਅਰਨੈਸ ਤੇ ਐਪਰੀਸੀਏਸ਼ਨ ਮੰਥ ਕਰਕੇ ਰਿਕੋਗਨਾਈਜ਼ ਕੀਤਾ, ਪ੍ਰੋਕਲਾਮੇਸ਼ਨ ਕੀਤੀ ਹੈਗੀ ਆ। ਬਹੁਤ ਗਿਣਤੀ 'ਚ ਆਪਣੇ ਪੰਜਾਬੀ ਭੈਣ ਭਰਾ ਪਹੁੰਚੇ ਹੋਏ ਸੀ। ਜਿਹੜੇ ਮਿਸ ਕਰ ਗਏ ਆ ਉਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਵੀਡੀਓ ਵੀ ਪਾਈ ਆ ਤੇ ਤੁਸੀਂ ਦੇਖ ਸਕਦੇ। ਜੀ ਬਿਲਕੁਲ, ਹਰਜੋਤ ਸਿੰਘ ਜੀ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਮੌਜੂਦ ਸੀਗੀ ਤੇ ਸੋ ਇੱਕ ਵਧੀਆ ਜਿਹੜੇ ਉਪਰਾਲੇ ਆ ਥਾਂ ਥਾਂ ਦੇ ਉੱਤੇ ਜਿਹੜੇ ਸਿੱਖ ਆ ਉਹਨਾਂ ਨੇ ਯੋਗਦਾਨ ਪਾਇਆ ਅਮਰੀਕਾ ਦੀ ਜਿਹੜੀ ਆ ਉਹ ਚੜ੍ਹਾਈ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਇਕੋਨਮੀ ਦੇ ਵਿੱਚ, ਇੱਥੋਂ ਦੇ ਕਲਚਰ ਦੇ ਵਿੱਚ, ਐਜ਼ ਏ ਕਮਿਊਨਿਟੀ, ਇਹ ਸਾਰੀਆਂ ਚੀਜ਼ਾਂ। ਸੋ ਉਸ ਨੂੰ ਰੈਕੋਗਨਾਈਜ਼ ਕਰਦੇ ਹੋਏ ਸਿੱਖਾਂ ਦੀ ਇਸ ਦੇ ਨਾਲ ਪਛਾਣ ਵੀ ਵੱਧਦੀ ਆ ਤੇ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਥੈਂਕ ਯੂ ਜਿਹੜਾ ਉਹ ਜ਼ਰੂਰ
ਕਰਦੇ ਆ। ਉਹ ਇਹ ਨਹੀਂ ਆ ਵੀ ਸਿਰਫ 1 ਮਹੀਨੇ ਦੇ ਨਾਲ ਆਪਾਂ ਖੁਸ਼ ਹੋ ਜਾਂਦੇ ਹਾਂ, ਉਹ ਤਾਂ ਚਲੋ ਸਾਰਾ ਸਾਲ ਹੀ ਆ, ਪਰ ਇਹ ਆ ਵੀ ਇਹਦੇ ਨਾਲ ਪਤਾ ਲੱਗਦਾ ਵੀ ਐਜ਼ ਏ ਮਾਈਨੋਰਿਟੀ ਤੁਹਾਡੇ ਬਾਰੇ ਜਿਹੜਾ ਉਹ ਹੋਰ ਲੋਕਾਂ ਨੂੰ ਪਤਾ ਲੱਗਦਾ ਹੈ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ। ਜੀ, ਦੇਖੋ ਹਿਸਟਰੀ 'ਚ ਜਾਂਦਾ ਆ, ਉੱਥੇ ਸਾਰੇ ਸਿਟੀ ਕੌਂਸਲ ਮੈਂਬਰ ਆਏ ਸੀ, ਪੁਲਿਸ ਦੇ ਚੀਫ, ਪੁਲਿਸ ਡਿਪਾਰਟਮੈਂਟ ਤੋਂ, ਫਾਇਰ ਡਿਪਾਰਟਮੈਂਟ ਦੇ ਚੀਫ, ਸੋ ਸਾਰੇ ਉਹਨਾਂ ਨੂੰ ਪਤਾ ਵੀ ਲੱਗਦਾ ਵੀ ਸਿੱਖਾਂ ਦਸਤਾਰਾਂ ਵਾਲੇ ਆ, ਹਨਾ। ਸਿੱਖਾਂ ਦੀ ਹਿਸਟਰੀ ਬਾਰੇ ਦੱਸਿਆ ਗਿਆ ਵੀ 120 ਸਾਲ ਤੋਂ ਸਿੱਖ ਇੱਥੇ ਰਹਿੰਦੇ ਆ। ਸੋ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ ਸਿੱਖੀ ਬਾਰੇ, ਉਹਨਾਂ ਨੂੰ ਪਤਾ ਲੱਗਦਾ ਹੈਗਾ। ਜੀ, ਲੇਆਫਸ ਦਾ ਸਿਲਸਿਲਾ ਨਹੀਂ ਰੁਕ ਰਿਹਾ ਹਰਜੋਤ ਸਿੰਘ ਜੀ। ਡਿਜ਼ਨੀ, ਐਮਾਜ਼ੋਨ ਤੋਂ ਬਾਅਦ ਆਪਾਂ ਕੱਲ ਗੈਪ ਦੀ ਗੱਲ ਕੀਤੀ ਸੀ, ਲਿਫਟ, ਫਸਟ ਰਿਪਬਲਿਕ ਨੇ ਵੀ ਆਪਣੇ ਜਿਹੜੇ ਲੇਆਫ ਆ ਉਹ ਐਲਾਨ ਦਿੱਤੇ ਆ। ਸਾਰੇ ਬਜਟ ਕੱਟਸ ਦੇ ਵਿੱਚ ਲੱਗੇ ਹੋਏ ਆ, ਕਾਸਟ ਕਟਿੰਗ ਮੈਜਰਸ ਇਹ ਦੇਖੀਆਂ ਜਿਹੜੀਆਂ ਉਹ ਜਾ ਰਹੀਆਂ। ਲਿਫਟ ਨੇ 1100 ਦੇ ਤਕਰੀਬਨ ਲੋਕਾਂ ਨੂੰ ਲੇਆਫ ਕੀਤਾ। ਡਰੌਪ ਬਾਕਸ ਨੇ 500 ਲੋਕਾਂ ਨੂੰ ਜਿਹੜਾ ਆ ਉਹ ਬਾਹਰ ਦਾ ਰਸਤਾ ਦਿਖਾਇਆ। ਫਸਟ ਰਿਪਬਲਿਕ ਜਿਹੜੇ ਬੈਂਕ ਦੀ ਆਪਾਂ ਗੱਲ ਕਰਦੇ ਹਾਂ, ਹੁਣ ਤਾਂ FDIC ਵਾਲੇ ਕਹਿੰਦੇ ਵੀ ਭਾਈ ਇਹਨੂੰ ਖਰੀਦ ਲਓ, ਤੇ ਉਹ ਦੇਖਦੇ ਆ। ਇਹਨਾਂ ਦੇ 7200 ਫੁੱਲ ਟਾਈਮ EMPLOYE ਜਿਹੜੇ ਹੁੰਦੇ ਸੀ, 20 ਤੋਂ 25% ਇਹਨਾਂ ਨੇ ਲੇ ਆਫ ਕਰਨੀ ਆ। 1800 ਲੇ ਆਫ ਗੈਪ ਕੰਪਨੀ ਆ ਜਿਹੜੀ ਉਹਨਾਂ ਨੇ ਕੀਤੀ ਆ। ਡਿਊਚ ਬੈਂਕ ਇਹਨਾਂ ਦੇ ਦੁਆਰਾ ਵੀ 5% ਵਰਕਫੋਰਸ ਨੂੰ ਘਟਾਇਆ ਜਾ ਰਿਹਾ ਆ। ਤੇ ਜਿਹੜੀ 3M ਕੰਪਨੀ ਆ, ਇਹ ਕਹਿੰਦੇ ਵੀ ਉਹਨਾਂ ਨੇ 6000 ਜਿਹੜੇ ਆ ਉਹ ਲੇ ਆਫ ਕਰਨੇ ਹੈਗੇ ਆ। ਸੋ ਜਨਵਰੀ ਦੇ ਵਿੱਚ ਮੈਨੂਫੈਕਚਰਿੰਗ ਰੋਲਸ ਚੋਂ 2500 ਲੋਕਾਂ ਨੂੰ ਇਹ ਲੇ ਆਫ ਕਰਕੇ ਹਟੇ ਆ। ਟਾਈਸਨ ਫੂਡ ਇੱਕ ਜਿਹੜਾ ਮੀਟ ਪ੍ਰੋਸੈਸਿੰਗ ਪਲਾਂਟਸ ਦੇ ਵਿੱਚ ਸਭ ਤੋਂ ਵੱਡੀ ਇੱਕ ਕੰਪਨੀ ਜਿਹੜੀ ਉਹ ਦੇਖੀ ਜਾਂਦੀ ਆ, ਇਹਨਾਂ ਨੇ ਵੀ 1700 ਜਿਹੜੀਆਂ ਜੌਬਸ ਆ ਉਹ ਲੇ ਆਫ ਕਰਨ ਦਾ ਐਲਾਨ ਕੀਤਾ ਆ। ਸੋ ਮੁਲਕ ਭਰ ਦੇ ਵਿੱਚੋਂ ਹਰ ਇੱਕ ਪਾਸਿਓਂ ਛੋਟੀ ਕੰਪਨੀ ਤੋਂ ਲੈ ਕੇ ਵੱਡੀ ਕੰਪਨੀ ਦੇ ਵਿੱਚ ਇਹ ਜਿਹੜਾ ਦੌਰ ਆ, ਲੇ ਆਫਸ ਦਾ ਦੌਰ ਆ, ਇਸ ਟਾਈਮ ਪੂਰੇ ਜੋਰਾਂ ਸ਼ੋਰਾਂ ਦੇ ਉੱਤੇ ਆ। ਸੋ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਇਕੋਨਮੀ ਦੀ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਕੰਮ, ਇਹ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਇਹ ਸ਼ੀਸ਼ਾ ਜਿਹੜੀ ਉਹ ਦਿਖਾ ਰਹੀ ਆ। ਹਾਂ, ਬਹੁਤ ਸਾਰੇ ਲੋਕ ਸਾਨੂੰ ਕਹਿਣਗੇ ਵੀ ਭਾਈ ਤੁਸੀਂ ਡਰਾਉਂਦੇ ਆ, ਇੱਦਾਂ ਆ, ਪਰ ਇਹ ਰਿਐਲਿਟੀ ਆ। ਇਹ ਤੋਂ ਆਪਾਂ ਮੁਨਕਰ ਨਹੀਂ ਜਿਹੜਾ ਉਹ ਹੋ ਸਕਦੇ। ਆਲੇ ਦੁਆਲੇ ਪੁੱਛ ਕੇ ਦੇਖੋ ਲੋਕਾਂ ਨੂੰ, ਜਿਹੜੇ ਸਟੋਰਾਂ ਤੇ ਵੀ ਅੱਗੇ ਕੰਮ ਕਰਨ ਦੇ ਲਈ ਲੱਭ ਰਹੇ ਸੀਗੇ ਵੀ ਕੰਮ ਮਿਲ ਰਹੇ ਆ, ਕੀ ਜਿਹੜੀ ਉਹ ਸਥਿਤੀ ਇਸ ਟਾਈਮ ਚੱਲ ਰਹੀ ਆ, ਉਹ ਸਭ ਨੂੰ ਜਿਹੜਾ ਉਹ ਪਤਾ ਲੱਗ ਰਿਹਾ। ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਪਿਛਲੇ ਮਹੀਨਿਆਂ 'ਚ ਆਈਆਂ ਆ ਵੀ ਇੱਕ ਨੇਬਰ ਨੇ ਦੂਜੇ ਨੂੰ ਗੋਲੀ ਨਾਲ ਮਾਰਤਾ, ਜਾਂ ਕਿਸੇ ਨੇ ਡੋਰ ਖੜਕਾਇਆ ਤੇ ਜਦੋਂ ਡੋਰ ਖੋਲਿਆ ਉਹਨੂੰ ਗੋਲੀ ਦੇ ਨਾਲ ਮਾਰ ਦਿੱਤਾ। ਹੁਣ ਇਲੀਨੋਇਸ ਸਟੇਟ ਤੋਂ ਇਹ ਖਬਰ ਆ ਰਹੀ ਹੈ ਵੀ ਇੱਕ ਹੋਮ ਓਨਰ ਉਹ ਆਪਣੇ ਘਰ ਦੇ ਬਾਹਰ ਬਲੋਅਰ ਦੇ ਨਾਲ, ਲੀਫ ਬਲੋਅਰ ਦੇ ਨਾਲ ਪੱਤੇ ਵਗੈਰਾ ਜਿਹੜੇ ਆ ਇਕੱਠੇ ਕਰ ਰਿਹਾ ਸੀ, ਤੇ ਉਹਦੇ ਨਾਲ ਨੈਚੁਰਲੀ ਆਵਾਜ਼ ਤਾਂ ਆਉਂਦੀ ਆ, ਤੇ ਉਹਦੇ ਨੇਬਰ ਨੇ ਆ ਕੇ ਉਹਦੇ ਜਿਹੜੀਆਂ ਗੋਲੀਆਂ ਮਾਰਤੀਆਂ ਤੇ ਉਹਨੂੰ ਮਾਰ ਦਿੱਤਾ। ਵਿਲੀਅਮ ਮਾਰਟਿਨਸ ਨੂੰ ਐਂਟੀਓਕ ਟਾਊਨਸ਼ਿਪ ਡਰਾਈਵੇ ਦੇ ਵਿੱਚ ਅਪ੍ਰੈਲ 12 ਦੀ ਇਹ ਗੱਲ ਹੈਗੀ ਆ, ਉੱਥੇ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਇਹ ਲੇਕ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਜਿਹੜੀ ਖਬਰ ਆਈ ਆ। ਕਿਉਂਕਿ ਉਸ ਦਿਨ ਕਿਉਂ ਨਹੀਂ ਆਈ ਵੀ ਇਸ ਕਰਕੇ, ਕਿਉਂਕਿ ਹਜੇ ਉਹ ਇਨਵੈਸਟੀਗੇਟ ਕਰ ਰਹੇ ਸੀ ਵੀ ਕੀ ਚੱਕਰ ਆ। ਹੁਣ ਇਹ ਪਤਾ ਲੱਗਿਆ ਆਫਟਰ ਦਾ ਇਨਵੈਸਟੀਗੇਸ਼ਨ ਵੀ ਜਿਹੜਾ ਗੋਲੀ ਮਾਰਨ ਵਾਲਾ ਵੀ ਸੀ ਉਹ ਉਹਦਾ ਗੁਆਂਢੀ ਸੀ, ਤੇ ਉਹ ਵੀ 79 ਸਾਲਾਂ ਦਾ ਮਾਰਟਿਰ ਦਾ ਜੋ ਉਹ ਗੁਆਂਢੀ ਸੀ ਜਿਸ ਨੇ ਉਹਦੇ ਗੋਲੀਆਂ ਮਾਰੀਆਂ। ਸੋ ਵਿਲੀਅਮ ਮਾਰਟਿਰਸ ਦੇ ਜਿਹੜੇ ਫਰੈਂਡ ਆ, ਉਹ ਕਹਿ ਰਹੇ ਵੀ ਬਹੁਤ ਧੱਕਾ ਹੋਇਆ ਉਹਦੇ ਨਾਲ। ਦੇਖੋ ਵੀ ਗੁਆਂਢੀ ਸੀਗੇ, ਹਾਲਾਂਕਿ ਉਹ ਕਹਿ ਵੀ ਸਕਦਾ ਸੀ ਵੀ ਜੇ ਆਵਾਜ਼ ਬੰਦ ਕਰ ਲਓ ਜਾਂ ਬਾਅਦ ਦੇ ਵਿੱਚ ਕਰ ਲਿਓ, ਪਰ ਲੋਕਾਂ ਦਾ ਗੁੱਸਾ ਤੁਸੀਂ ਇੱਥੋਂ ਦੇਖ ਸਕਦੇ ਆ ਵੀ ਕਿੱਥੇ ਤੱਕ ਪਹੁੰਚ ਚੁੱਕਾ ਹੈ ਵੀ ਆਪਣੇ ਹੀ ਨੇਬਰ ਨੂੰ ਉਹ ਆਪਣੇ ਹੀ ਯਾਰਡ ਦੇ ਵਿੱਚ ਸਫਾਈ ਕਰ ਰਿਹਾ, ਉਹਦੇ ਗੋਲੀਆਂ ਮਾਰ ਕੇ ਮਾਰ। ਲੋਕ ਤਾਂ ਇਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਬਹਾਨੇ ਲੱਭ ਰਹੇ ਆ ਜੀ ਵੀ ਆਪਾਂ ਕਿਸੇ ਪਾਸੇ ਨੂੰ ਕਰੀਏ। ਲੋਕ ਟ੍ਰਿਗਰ ਬਹੁਤ ਜਲਦੀ ਜਿਹੜਾ ਅੱਜ ਕੱਲ ਹੋ ਰਹੇ ਆ। ਸ਼ਾਂਤੀ ਸਬਰ ਜਿਹੜਾ ਉਹ ਬਣਾ ਕੇ ਰੱਖਣਾ ਇਹ ਇਸ ਟਾਈਮ ਔਖਾ ਹੋਇਆ ਪਿਆ ਆ। ਤੇ ਡੀਟੌਕਸ ਕਰੋ ਜੀ ਆਪਣੇ ਆਪ ਨੂੰ, ਤਾਂ ਇਹ ਚੀਜ਼ ਜਿਹੜੀ ਇਸ ਟਾਈਮ ਜ਼ਰੂਰੀ ਆ। ਦਿਮਾਗ ਦੇ ਵਿੱਚ ਇੰਨਾ ਗੁੱਸਾ ਤੇ ਇੰਨੀ ਕੁ ਗੱਲ ਦੇ ਉੱਤੇ ਕਿਸੇ ਨੂੰ ਮਾਰ ਮੁਕਾਉਣਾ, ਇਹ ਕਿੱਥੇ ਦਾ ਨਿਆਏ ਆ। ਇਹ ਤਾਂ ਇਦਾਂ ਲੱਗਦਾ ਵੀ ਕੋਲਡ ਬਲੱਡਡ ਮਰਡਰ ਹੀ ਜਿੱਦਾਂ ਉਸ ਬੰਦੇ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਹੋਵੇ। ਚਲੋ ਹੁਣ ਉਹਨੂੰ ਸਜ਼ਾ ਹੋਊਗੀ, ਚਾਰਜ ਹੋਊਗਾ, ਫਿਰ ਜਿਹੜਾ ਉਹ ਦੇਖਦੇ ਆ ਕੀ ਹੁੰਦਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਡਾਊਨ ਟਾਊਨਸ ਦੇ ਨਾਲ ਸੰਬੰਧਿਤ ਖਬਰ ਜਿਹੜੀ ਇਹ ਆ ਰਹੀ ਆ, ਕਹਿੰਦਾ ਵੀ ਡਾਊਨ ਟਾਊਨਸ ਦਾ ਹਾਲ ਮਾੜਾ ਹੁੰਦਾ ਜਾ ਰਿਹਾ ਆ। ਉਹਨਾਂ ਦੀ ਜਿਹੜੀ ਇਕਨੋਮਿਕ ਵੈਲਿਊ ਆ ਜਾਂ ਰੀਅਲ estate ਵੈਲਿਊ ਆ ਉਹ ਕਾਫੀ ਥੱਲੇ ਨੂੰ ਆ ਰਹੀ ਆ।
ਇਹ ਖਾਸ ਜਿਹੜੀ ਖਬਰ ਆ ਇਹ ਜਿਹੜੀ ਵਾਲ ਸਟਰੀਟ ਜਰਨਲ ਹੈਗੀ ਆ ਅਖਬਾਰ, ਉਹਨਾਂ ਨੇ ਕੀਤੀ ਆ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਦੇ ਨਾਲ। ਉੱਥੇ ਦੇ ਹਾਲਾਤ ਆਪਾਂ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ, ਸਮੈਸ਼ ਐਂਡ ਗ੍ਰੈਬ, ਉਹ ਸਾਰੀਆਂ ਚੀਜ਼ਾਂ ਤਾਂ ਹੈਗੀਆਂ। ਵਰਕ ਫਰੋਮ ਹੋਮ ਤੇ ਲੋਕ ਇੰਨੇ ਮਹਿੰਗੇ ਸ਼ਹਿਰਾਂ ਦੇ ਵਿੱਚ ਨਾ ਜਿਹੜਾ ਉਹ ਰਹਿਣ ਚੱਲ ਹੀ ਰਹੀਆਂ। ਇੱਕ 20 ਮੰਜ਼ਿਲਾ ਆਫਿਸ ਟਾਵਰ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ, ਜਿਹੜਾ 2019 ਦੇ ਵਿੱਚ $300 ਮਿਲੀਅਨ ਜਿਸ ਦੀ ਲਾਗਤ ਕੀਮਤ ਜਿਹੜੀ ਉਹ ਦੱਸੀ ਜਾ ਰਹੀ ਸੀ, ਉਹ ਇਸ ਮੌਕੇ ਮਹਿਜ $60 ਮਿਲੀਅਨ ਦੇ ਉੱਤੇ ਵਿਕਣ ਦੇ ਲਈ ਜਿਹੜਾ ਆ ਉਹ ਸੇਲ ਦੇ ਉੱਤੇ ਲੱਗ ਚੁੱਕਾ ਆ। ਸੋ ਕਮਰਸ਼ੀਅਲ ਰੀਅਲ ਏਸਟੇਟ ਕ੍ਰਾਈਸਿਸ ਇਜ਼ ਰੀਅਲ, ਤੇ ਜਿਹੜੇ ਸ਼ਹਿਰ ਆ, ਡਾਊਨਟਾਊਨਸ ਆ, ਉਹਨਾਂ ਦੇ ਵਿੱਚ ਇਹ ਜਿਹੜੀ ਸਥਿਤੀ ਆ ਉਹ ਇਸ ਟਾਈਮ ਬਣ ਰਹੀ ਆ। ਤੇ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਰਿਮੋਟ ਵਰਕ ਨੂੰ ਹੀ ਜ਼ਿੰਮੇਵਾਰ ਜਿਹੜਾ ਉਹ ਠਹਿਰਾਇਆ ਜਾ ਰਿਹਾ ਹੈਗਾ ਆ। ਸੋ ਇਸੇ ਲਈ ਹੁਣ ਕੰਪਨੀਆਂ ਇਹ ਕੋਸ਼ਿਸ਼ ਕਰ ਰਹੀਆਂ ਆ ਵੀ ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਮੁੜ ਦੁਬਾਰਾ ਇੱਥੇ ਵਾਪਸ ਬਿਲਡਿੰਗਸ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਵੇ। 4 ਸਾਲਾਂ 'ਚ $300 ਮਿਲੀਅਨ ਤੋਂ ਕੀਮਤ ਘਟ ਕੇ ਸਿਰਫ $60 ਮਿਲੀਅਨ ਦੇ ਉੱਤੇ ਆ ਜਾਣਾ, ਇਹ ਬਹੁਤ ਵੱਡੀ ਕਹਿ ਸਕਦੇ ਹਾਂ ਵੀ ਗਿਰਾਵਟ ਦੇਖੀ ਗਈ ਆ। ਇਸੇ ਤਰੀਕੇ ਦੇ ਨਾਲ ਸੇਲਸ ਫੋਰਸ ਦਾ ਜਿਹੜਾ ਟਾਵਰ ਸਪੇਸ ਆ, ਉਹਨਾਂ ਨੇ ਆਪਣੀ ਅੱਧੀ ਬਿਲਡਿੰਗ ਜਿਹੜੀ ਆ ਲੀਜ਼ ਦੇ ਉੱਤੇ ਲਾਈ ਆ ਵੀ ਭਾਈ ਲੈ ਲਓ ਸਾਡੇ ਕੋਲੋਂ ਕੋਈ ਜਿਹੜੀ ਬਿਲਡਿੰਗ ਦੇ ਵਿੱਚ ਆ ਕੇ ਕੋਈ ਕੰਮ ਕਰੋ, ਸਾਡਾ ਜਿਹੜਾ ਗੁਜ਼ਾਰਾ ਨਹੀਂ ਹੋ ਰਿਹਾ। ਸੈਨ ਫਰਾਂਸਿਸਕੋ ਦੀ ਸਭ ਤੋਂ ਉੱਚੀ ਇਮਾਰਤ ਸੇਲਸ ਫੋਰਸ ਟਾਵਰ ਇਸ ਟਾਈਮ ਗਾਹਕਾਂ ਦੀ ਉਡੀਕ ਦੇ ਵਿੱਚ ਨਜ਼ਰ ਆ ਰਹੀ ਆ। ਜੀ ਬਿਲਕੁਲ। ਅਗਲੀ ਖਬਰ 'ਤੇ ਚੱਲੀਏ। ਐਲ ਨੀਨੀਓ ਕਹਿੰਦੇ ਪਏ ਐਲ ਨੀਨੀਓ ਇਸ ਵਾਰੀ ਫੇਰ ਆ ਸਕਦਾ ਆ। ਇੱਦਾਂ ਦੀ ਜਿਹੜੀ ਹਾਲਤ ਆ ਬਣਦੀ ਜਾ ਰਹੀ ਹੈ। ਜੇ ਐਲ ਨੀਨੀਓ ਆਉਂਦਾ ਆ ਕਹਿੰਦੇ ਵੀ ਇਸ ਵਾਰੀ ਸਮਰ ਤੋਂ ਬਾਅਦ ਤੇ ਕੈਲੀਫੋਰਨੀਆ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਹੋਊਗੀ। ਕੈਲੀਫੋਰਨੀਆ ਆਲਰੇਡੀ ਸਟਾਰਮ ਪੈਕਡ ਵਿੰਟਰ ਸੀਗੀ, ਇਹਦੇ ਵਿੱਚ ਬਹੁਤ ਜ਼ਿਆਦਾ ਸਟਾਰਮ ਆਏ ਹੈਗੇ ਆ, ਜਿਹਦੇ ਨਾਲ ਫਲੱਡਿੰਗ ਬਹੁਤ ਹੋਈ ਆ, ਨੁਕਸਾਨ ਬਹੁਤ ਹੋਇਆ। ਸੋ ਜੇ ਐਲ ਨੀਨੀਓ ਆਉਂਦਾ ਆ ਤੇ ਇਹ ਕੈਲੀਫੋਰਨੀਆ ਦੇ ਲਈ ਇੱਕ ਤਰ੍ਹਾਂ ਦੇ ਨਾਲ ਟੈਰੀਫਾਈਂਗ ਕਹਿੰਦੇ ਹੋਊਗਾ। ਗੋਲਡਨ ਸਟੇਟ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਸੋਕਾ ਪਿਆ ਸੀ, ਲੋਕਾਂ 'ਚ ਸੋਕੇ ਦਾ ਬੜਾ ਡਰ ਵਾਲਾ ਮਾਹੌਲ ਸੀ ਵੀ ਕੀ ਕੀਤਾ ਜਾਵੇ। ਪਰ ਹੁਣ ਜਿਸ ਹਿਸਾਬ ਨਾਲ ਹਾਲਤ ਬਣਦੀ ਜਾ ਰਹੀ ਆ, ਹੋ ਸਕਦਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਜੋ ਵੈਦਰ ਓਸੀਲੇਸ਼ਨਸ ਆ ਰਹੀਆਂ ਆ, ਉਹਨਾਂ ਦੇ ਮੁਤਾਬਕ ਸਮਰ ਤੋਂ ਬਾਅਦ ਜੇ ਐਲ ਨੀਨੀਓ ਆਉਂਦਾ ਆ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਹੋਰ ਮੀਂਹ ਪਊਗਾ, ਉਹਦੇ ਨਾਲ ਹੋਰ ਜਿਹੜੀ ਫਲੱਡਿੰਗ ਆ ਉਹ ਕਾਫੀ ਜ਼ਿਆਦਾ ਆਊਗੀ। ਸੋ ਜਿਹੜਾ ਵੈਦਰ ਆ ਉਹ ਕਾਫੀ ਚੇਂਜ ਹੋ ਰਿਹਾ। ਜੇ 50 ਸਾਲਾਂ ਦਾ ਕਹਿੰਦੇ ਇਤਿਹਾਸ ਦੇਖਿਆ ਜਾਵੇ ਤੇ 1997, 98 ਤੇ 82, 83 ਦੇ ਵਿੱਚ ਬਹੁਤ ਸਟਰੋਂਗ ਸੀ ਐਲ ਨੀਨੀਓਜ਼, ਤੇ ਕੈਲੀਫੋਰਨੀਆ ਨੇ ਇਸ ਵਾਰੀ ਬਹੁਤ ਜ਼ਿਆਦਾ ਜਿਹੜੀ ਮੀਂਹ ਪਿਆ ਆ ਅਬਵ ਨਾਰਮਲ ਪਿਆ ਹੈਗਾ। ਸੇਮ ਵੈਦਰ ਪੈਟਰਨ ਆ 2015 ਜਾਂ 2016 ਦੇ ਵਿੱਚ ਵੀ ਪਿਆ ਸੀ। ਸੋ ਬਹੁਤ ਸਾਰੇ ਐਕਸਪਰਟ ਇਹ ਬਲੀਵ ਕਰ ਰਹੇ ਹੈਗੇ ਆ ਐਲ ਨੀਨੀਓ ਇਸ ਸਾਲ ਆਊਗਾ, ਜਿਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਆ ਵੈਦਰ ਮੀਂਹ ਜ਼ਿਆਦਾ ਪਊਗਾ, ਫਲੱਡਿੰਗ ਹੋਊਗੀ, ਹੋਰ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਸਾਊਥ ਕੋਰੀਆ ਦੇ ਜਿਹੜੇ ਮੇਨ ਲੀਡਰ ਆ ਉਹ ਅਮਰੀਕਾ 'ਚ ਪਹੁੰਚੇ ਆ। ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਉਹ ਮਿਲੇ ਆ। ਉਹਨਾਂ ਨੇ ਵਾਸ਼ਿੰਗਟਨ ਡੈਕਲੇਰੇਸ਼ਨ ਕੀਤੀ ਸੀ, ਜਿਸ ਵਿੱਚ ਅਮਰੀਕਾ ਨੇ, ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀਗਾ ਵੀ ਅਸੀਂ ਆਪਣੀ ਜਿਹੜੀ ਨਿਊਕਲੀਅਰ ਸ਼ਮਤਾ ਵਾਲੀ ਜਿਹੜੀਆਂ ਸਬਮਰੀਨਸ ਆ ਜਾਂ ਬੇੜੇ ਆ, ਜੰਗੀ ਬੇੜੇ ਆ, ਉਹ ਉੱਥੇ ਦੀ ਗਲਫ ਦੇ ਵਿੱਚ, ਉੱਥੇ ਦੇ ਸਮੁੰਦਰਾਂ ਦੇ ਵਿੱਚ ਲਾਵਾਂਗੇ ਵੀ ਜੇ ਨਾਰਥ ਕੋਰੀਆ ਹਮਲਾ ਕਰਦਾ, ਨਿਊਕਲੀਅਰ ਹਮਲਾ ਕਰਦਾ ਆ, ਤਾਂ ਅਸੀਂ ਝੱਟ ਦੇਣੀ ਜਿਹੜਾ ਆ ਉਸ ਦਾ ਜਵਾਬ ਦੇਵਾਂਗੇ। 70 ਸਾਲਾਂ ਦੀ ਇਹਨਾਂ ਦੀ ਆਪਸੀ ਅਲਾਇੰਸ ਨੂੰ ਹੋਰ ਮਜ਼ਬੂਤ ਦਿਖਾਉਂਦਾ ਇਹ ਜਿਹੜਾ ਵਾਸ਼ਿੰਗਟਨ ਡੈਕਲੇਰੇਸ਼ਨ ਨੂੰ ਲੈ ਕੇ ਸਿਓਲ, ਸਾਊਥ ਕੋਰੀਆ ਦੇ ਵਿੱਚ ਮਿਕਸਡ ਰਿਐਕਸ਼ਨਸ ਜਿਹੜੇ ਉਹ ਮਿਲ ਰਹੇ ਆ, ਜਿੱਥੇ ਕਿ ਸੱਤਾਧਾਰੀ ਧਿਰ ਨੇ ਤਾਂ ਇਸ ਦੀ ਸ਼ਲਾਘਾ ਕੀਤੀ ਆ ਵੀ ਇਹਦੇ ਨਾਲ ਜਿਹੜੀ ਇੱਕ ਹਿਸਾਬ ਦੇ ਨਾਲ ਫਿਕਰਮੰਦੀ ਬਣੀ ਸੀ ਵੀ ਜੇ ਨਾਰਥ ਕੋਰੀਆ ਉੱਥੇ ਹਮਲਾ ਕਰ ਦਿੰਦਾ ਆ ਤਾਂ ਭਾਈ ਇੱਥੇ ਨਾਲ ਦੇ ਨਾਲ ਅਮਰੀਕਾ ਵਾਲੇ ਉਸ ਦੇ ਜਵਾਬ ਦੇ ਲਈ ਆਪਣੇ ਵੱਲੋਂ ਵੀ ਹਮਲਾ ਕਰਨਗੇ। ਪਰ ਨਾਲ ਦੇ ਨਾਲ ਜਿਹੜੇ ਕੁਝ ਹੋਰ ਲੋਕ ਆ, ਖਾਸ ਕਰਕੇ ਵਿਰੋਧੀ ਧਿਰ ਦੇ ਵਿੱਚ ਵੀ ਤੇ ਆਮ ਲੋਕਾਂ 'ਚ ਇਹ ਜਿਹੜੀ ਗੱਲ ਜ਼ਿਆਦਾ ਜਿਹੜੀ ਜ਼ੋਰ ਦੇ ਵਿੱਚ ਚੱਲੀ
ਭਾਈ ਜੇ ਨਾਰਥ ਕੋਰੀਆ ਨੇ ਹਮਲਾ ਕਰ ਦਿੱਤਾ, ਨਿਊਕਲੀਅਰ ਮਿਜ਼ਾਈਲ ਛੱਡ ਦਿੱਤੀ, ਇੰਨਾ ਛੋਟਾ ਜਿਹਾ ਮੁਲਕ ਆ, ਤਾਂ ਉਹਦੇ ਵਿੱਚ ਬਚਣਾ ਕੀ ਆ? ਇਹ ਤਾਂ ਪੈਨਿਨਸੂਲੇ ਦਾ ਜਿਹੜਾ ਕੁਛ ਰਹਿਣਾ ਹੀ ਨਹੀਂ ਆ। ਤੇ ਉੱਤੋਂ ਜੇ ਦੂਜਾ ਹਮਲਾ ਅਮਰੀਕਾ ਵਾਲਿਆਂ ਨੇ ਨਿਊਕਲੀਅਰ ਉਸਦੇ ਜਵਾਬ ਦੇ ਵਿੱਚ ਕਰ ਦਿੱਤਾ, ਤੇ ਬਚਣਾ ਜਿਹੜਾ ਆ ਉੱਥੇ ਕੱਖ ਵੀ ਨਹੀਂ ਆ। ਸੋ ਅਮਰੀਕਾ ਨੇ ਤਾਂ ਆਪਣੇ ਪੱਧਰ ਦੇ ਉੱਤੇ ਨਾਰਥ ਕੋਰੀਆ ਨੂੰ ਇਹ ਜਵਾਬ ਦੇਣ ਦੀ ਇਸ ਡੈਕਲੇਰੇਸ਼ਨ ਦੇ ਤਹਿਤ ਕੋਸ਼ਿਸ਼ ਕੀਤੀ ਆ ਵੀ ਭਾਈ ਜੇ ਤੁਸੀਂ ਹਮਲਾ ਕਰਨ ਬਾਰੇ ਸੋਚ ਰਹੇ ਆ ਤੇ ਹੱਥ ਅਸੀਂ ਵੀ ਜਿਹੜਾ ਉਹ ਨਹੀਂ ਬੰਨੇ ਹੈਗੇ। ਪਰ ਉੱਥੋਂ ਦੇ ਲੋਕ ਇਹ ਨਿਊਕਲੀਅਰ ਵਾਰਹੈਡਸ ਦੀ ਜਿਹੜੀ ਇਸ ਲੜਾਈ ਨੂੰ ਲੈ ਕੇ ਚਿੰਤਤ ਨਜ਼ਰ ਆਉਂਦੇ, ਕਿਉਂਕਿ ਉਹਨਾਂ ਨੇ ਆਪਣੇ ਨਜ਼ਦੀਕ ਅੱਜ ਤੋਂ ਕਈ ਦਹਾਕੇ ਪਹਿਲਾਂ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਦੇਖਿਆ ਵੀ ਉੱਥੇ ਕੀ ਬਣਿਆ ਸੀਗਾ ਜਾਪਾਨ ਦੇ ਵਿੱਚ, ਜਦ ਅਟੋਮਿਕ ਬੰਬ ਜਿਹੜੇ ਐਟਮ ਬੰਬ ਆ ਉੱਥੇ ਜਿਹੜੇ ਉਹ ਸੁੱਟੇ ਗਏ ਸੀਗੇ। ਸੋ ਪਣਡੁੱਬੀਆਂ ਨਿਊਕਲੀਅਰ ਹਥਿਆਰਾਂ ਨਾਲ ਲੈਸ ਕਹਿੰਦੇ ਵੀ ਇੱਕ ਰਿਸਕੀ ਜੈਸਚਰ ਲੱਗ ਰਿਹਾ ਆ ਵੀ ਦਵਾ ਤਾਂ ਭਰੋਸਾ ਰਹੇ ਆ, ਪਰ ਲੋਕਾਂ ਦੇ ਮਨਾਂ 'ਚ ਫਿਕਰ ਵੀ ਇਸ ਸੰਬੰਧ ਦੇ ਵਿੱਚ ਆ ਵੀ ਭਾਈ ਜੇ ਨਿਊਕਲੀਅਰ ਹਮਲੇ ਹੋ ਗਏ ਤਾਂ ਸਾਡਾ ਕੱਖ ਨਹੀਂ ਬਚਣਾ। ਜੀ ਬਿਲਕੁਲ। ਲਾਸ ਐਂਜਲਸ ਤੋਂ ਇੱਕ ਖਬਰ ਆ ਰਹੀ ਆ ਵੀ ਲਾਸ ਐਂਜਲਸ ਦੇ ਵਿੱਚ ਈਸਟ ਹਾਲੀਵੁੱਡ ਸਟੇਸ਼ਨ ਜਿਹੜਾ ਸਬ ਸਟੇਸ਼ਨ ਆ ਟ੍ਰੇਨ ਦਾ, ਉੱਥੇ ਪੁਲਿਸ ਵਾਲਿਆਂ ਨੇ ਇੱਕ ਹੋਮਲੈਸ ਬੰਦੇ ਨੂੰ ਰੋਕਿਆ। ਉਹ ਉੱਥੇ ਰੌਲਾ ਰੱਪਾ ਪਾ ਰਿਹਾ ਸੀ ਤੇ ਉਸ ਨੇ ਪੁਲਿਸ ਆਫੀਸਰ ਦੀ ਇੱਕ ਉਂਗਲੀ ਹੀ ਜਿਹੜੀ ਆ ਮੂੰਹ ਦੇ ਨਾਲ ਵੱਢ ਦਿੱਤੀ ਤੇ ਬਹੁਤ ਜ਼ਿਆਦਾ ਜਿਹੜਾ ਆ ਉਹਦਾ ਉਂਗਲੀ ਦਾ ਨੁਕਸਾਨ ਕਰ ਦਿੱਤਾ। ਲਾਸ ਐਂਜਲਸ ਪੁਲਿਸ ਆਫੀਸਰ ਨੇ ਕਿਹਾ ਵੀ ਮੈਟਰੋ ਰੈੱਡ ਲਾਈਨਸ ਵਾਲਾ ਜੋ ਏਰੀਆ ਹੈ ਬਰਮੌਂਟ ਤੇ ਸੈਂਟਾ ਮੋਨਿਕਾ ਦਾ ਸਟੇਸ਼ਨ ਆ, ਉੱਥੇ ਜਿਸ ਟਾਈਮ ਦੇ ਉੱਤੇ ਪੁਲਿਸ ਨੇ ਅਪਰੋਚ ਕੀਤਾ ਸਸਪੈਕਟ ਨੂੰ, ਤੇ ਉਹ ਕਿਉਂਕਿ ਉਹਦੇ ਕੋਲ ਨੈਰਕੋਟਿਕਸ ਸੀਗੇ, ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਸੰਬੰਧ ਦੇ ਵਿੱਚ, ਤੇ ਜਦੋਂ ਉਸ ਨੂੰ ਖਿੱਚ ਕੇ ਬਾਹਰ ਲਿਆਂਦਾ ਗਿਆ ਤੇ ਉਹ ਵਾਇਲੈਂਟ ਬਹੁਤ ਸੀ ਤੇ ਉਸ ਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਇੱਕ ਤਰ੍ਹਾਂ ਦੇ ਨਾਲ ਇੱਕ ਆਫੀਸਰ ਦੀ ਜਿਹੜੀ ਉਂਗਲੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਵੱਢ ਦਿੱਤੀ ਹੈਗੀ ਆ। ਸੋ ਬਾਅਦ ਦੇ ਵਿੱਚ ਜੋ LAPD ਦਾ ਇਹ ਆਫੀਸਰ ਆ ਇਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇਸ ਦੇ ਵਿੱਚ ਜੇ ਕਹਿੰਦੇ ਵੀ ਜਿਹੜੇ ਚਾਈਨਾ ਦੇ ਮਾਈਗਰੈਂਟਸ ਆ ਉਹ ਸੋਸ਼ਲ ਮੀਡੀਆ ਯੂਜ਼ ਕਰ ਰਹੇ ਆ, ਵਰਤ ਰਹੇ ਆ ਜਿਹੜਾ US ਦੇ ਵਿੱਚ ਪਹੁੰਚਣ ਦੇ ਲਈ। ਆਪਾਂ ਭਾਰਤੀ ਮੂਲ ਦੇ ਦੇਖ ਰਹੇ ਹਾਂ, ਪੰਜਾਬੀ ਉੱਥੇ ਦੇਖਦੇ ਹਾਂ USA ਮੈਕਸੀਕੋ ਬਾਰਡਰ ਦੇ ਉੱਤੇ, ਲੈਟਿਨ ਅਮਰੀਕਾ ਦੇ ਮੁਲਕਾਂ ਦੇ ਜਿਹੜੇ ਲੋਕ ਆ ਉਹ ਬਹੁਤ ਉੱਥੇ ਪਹੁੰਚਦੇ ਆ। ਤੇ ਕਹਿੰਦੇ ਹੁਣ ਜਿਹੜੇ ਚੀਨੀ ਮਾਈਗਰੈਂਟਸ ਆ ਉਹਨਾਂ ਨੇ ਵੀ ਹੁਣ US ਮੈਕਸੀਕੋ ਬਾਰਡਰ ਦਾ ਰਾਹ ਜਿਹੜਾ ਚੁਣਿਆ ਆ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਲਈ। ਚੀਨ ਤੋਂ ਵੀ ਲੋਕ ਖਾਸੇ ਪਰੇਸ਼ਾਨ ਆ, ਉਹ ਇੱਥੇ ਪਹੁੰਚਣਾ ਚਾਹੁੰਦੇ ਆ। ਇੱਕ ਟਾਈਮ ਦੇ ਉੱਤੇ ਰੀਅਲ estate ਜਾਂ ਸਪੈਂਡਿੰਗ ਦੇ ਜ਼ਰੀਏ ਉਹਨਾਂ ਨੇ ਅਮਰੀਕਾ ਦੇ ਵਿੱਚ ਚੰਗੀ ਜਿਹੜੀ ਧੌਂਸ ਆਪਣੀ ਇੱਥੇ ਬਣਾਈ ਆ, ਪਰ ਜਿਨ੍ਹਾਂ ਦੇ ਕੋਲ ਬਹੁਤੇ ਨਹੀਂ ਮਨੀ ਹੈਗੀ ਉਹ ਹੁਣ ਬਾਰਡਰ ਟੱਪਣ ਦੀ ਫਿਰਾਕ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਇਹ ਦੁਨੀਆ ਭਰ ਦੇ ਵਿੱਚ ਇਸ ਟਾਈਮ ਵਰਤਾਰਾ ਜਿਹੜਾ ਇਸ ਟਾਈਮ ਚੱਲ ਰਿਹਾ ਹਰਜੋਤ ਸਿੰਘ ਜੀ, ਜਿਹੜੇ ਕਿ ਸਿੱਧੇ ਤੌਰ ਦੇ ਉੱਤੇ ਮੈਕਸੀਕੋ ਬਾਰਡਰ ਦੇ ਜ਼ਰੀਏ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਆ। 11 ਮਈ ਦੀ ਡੈਡਲਾਈਨ ਆ ਰਹੀ ਆ ਜਿੱਥੇ ਥਰਡ ਕੰਟਰੀ ਵਾਲਾ ਜਿਹੜਾ ਬੈਨ ਆ ਉਹ ਆਊਗਾ। ਮੈਕਸੀਕੋ ਨੂੰ ਛੱਡ ਕੇ ਹੋਰ ਮੁਲਕ ਥਾਣੀ ਜਿਹੜਾ ਵੀ ਆ ਰਿਹਾ ਆ, ਹੋਰ ਮੁਲਕ ਤੋਂ ਜਿਹੜਾ ਵੀ ਆ ਰਿਹਾ ਆ, ਉਸ ਨੂੰ ਪਹਿਲਾਂ ਮੈਕਸੀਕੋ ਦੇ ਵਿੱਚ ਅਸਾਈਲਮ ਰਿਜੈਕਟ ਹੋਇਆ ਹੋਊਗਾ, ਫਿਰ ਹੀ ਅਮਰੀਕਾ 'ਚ ਅਸਾਈਲਮ ਦੀ ਦਰਖਾਸਤ ਜਿਹੜੀ ਉਹ ਲਾ ਸਕੂਗਾ। ਸੋ ਉਸ ਨੂੰ ਲੈ ਕੇ ਇੱਦਾਂ ਲੱਗ ਰਿਹਾ ਵੀ ਲੋਕ ਬਹੁਤ ਤੇਜ਼ੀ ਦੇ ਨਾਲ ਉਸ ਤੋਂ ਤਰੀਕ ਤੋਂ ਪਹਿਲਾਂ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ। ਕੱਲ ਕੁਛ ਕੁ ਜਿਹੜੀਆਂ ਆਪਣੀ ਇੱਕ ਭਾਜੀ ਹਰਜੋਤ ਸਿੰਘ ਜੀ ਪੰਜਾਬੀ ਮੁੰਡੇ ਦੀਆਂ ਵੀਡੀਓਜ਼ ਵੀ ਆਈਆਂ ਜਿਸ ਦੇ ਵਿੱਚ ਕਹਿੰਦੇ ਵੀ ਉਹ ਡੌਂਕਰਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਨਿਕਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਫੜ ਕੇ ਤੇ ਚੰਗਾ ਉਸ ਨੂੰ ਕੁੱਟਿਆ ਤੇ ਬਾਅਦ 'ਚ ਕਹਿੰਦੇ ਵੀ ਉਹ ਤੁਰਨ ਲਾਇਕ ਵੀ ਜਿਹੜਾ ਉਹ ਨਹੀਂ ਰਿਹਾ। ਇਹ ਇੱਕ ਸੱਚਾਈ ਹੈ ਇਸ ਟਾਈਮ ਮੈਕਸੀਕੋ ਬਾਰਡਰ ਰਾਹੀਂ ਜਿਹੜੇ ਦਾਖਲ ਹੋ ਰਹੇ ਆ ਉਸ ਦੀ ਆ। ਅੱਗੇ ਤਾਂ ਲੱਖਾਂ ਰੁਪਈਏ ਵੀ ਦੇ ਕੇ ਆ ਰਹੇ ਆ ਤੇ ਨਾਲ ਤੁਸੀਂ ਆ ਕੇ ਫਿਰ ਇੱਥੇ ਕੁੱਟ ਵੀ ਖਾ ਰਹੇ ਆ। ਸੋ ਸਥਿਤੀ ਬਹੁਤ ਜ਼ਿਆਦਾ ਮਾੜੀ ਹੈ ਇਸ ਟਾਈਮ ਜਿਹੜੀ ਡੌਂਕੀ ਲਾਉਣ ਵਾਲਿਆਂ ਦੀ ਬਣੀ ਪਈ ਹੈਗੀ ਆ। ਜੀ ਸੋ ਬਿਲਕੁਲ ਕਹਿੰਦੇ ਵੀ USA ਦੇ ਲਈ ਵੀਜ਼ਾ ਲੈਣਾ ਚਾਈਨਾ ਤੋਂ ਕਾਫੀ ਔਖਾ ਆ। ਕੋਵਿਡ ਲੋਕਡਾਊਨ ਕਰਕੇ ਬਹੁਤ ਸਲੋ ਹੋਇਆ ਸੀ। ਸੋ ਇਹ ਸਾਰੇ ਕਾਸੇ ਕਰਕੇ
ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਹੇ ਆ, ਟਿਕਟੌਕ ਦੀਆਂ ਕੰਪਨੀਆਂ ਉਹਨੂੰ ਕਿਸ ਤਰ੍ਹਾਂ ਕਿਹੜੇ ਰਸਤੇ ਰਾਹੀਂ ਯਾ ਖੇਤਾਂ ਵਿੱਚ ਕਿੱਥੇ ਤੁਸੀਂ ਮੈਕਸੀਕੋ ਪਹੁੰਚ ਸਕਦੇ ਹੈਗੇ ਆ। ਰਿਮੋਟ ਬਾਰਡਰ ਸਟ੍ਰੈਚ ਦੇ ਉੱਤੇ ਰਿਊਟਰਸ ਜੋ ਰਿਪੋਰਟਿੰਗ ਏਜੰਸੀ ਆ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਫੋਟੋਗ੍ਰਾਫਰ ਭੇਜੇ, ਉਹ ਕੱਲੀਆਂ ਫੋਟੋਆਂ ਅੱਜ ਰਿਕਾਰਡ ਕੀਤੀਆਂ ਵੀ ਕਿਸ ਤਰ੍ਹਾਂ ਕਹਿੰਦੇ ਵੀ ਹੰਡਰਡਸ ਆਫ ਚਾਈਨੀਜ਼ ਮਾਈਗ੍ਰੈਂਟ ਕ੍ਰਾਸ ਕਰ ਰਹੇ ਹੈਗੇ ਆ ਆਪਣੇ ਯੂਐਸਏ ਦੇ ਵਿੱਚ। ਬਹੁਤ ਸਾਰਿਆਂ ਨੇ ਗਲਾਂ ਦੇ ਵਿੱਚ ਕ੍ਰਾਸ ਪਾਏ ਹੋ ਆ ਕਿਉਂਕਿ ਉਹ ਪੂਰੀ ਤਿਆਰੀ ਨਾਲ ਆ ਰਹੇ, ਕਹਿ ਰਹੇ ਵੀ ਅਸੀਂ ਕ੍ਰਿਸਚੀਅਨ ਹੈਗੇ ਆ ਤੇ ਸਾਨੂੰ ਉੱਥੇ ਕਮਿਊਨਿਸਟ ਜਿਹੜੇ ਆ ਚਾਈਨਾ ਵਾਲੇ ਉਹ ਤੰਗ ਕੁੱਟਦੇ ਕਰਦੇ ਆ। ਮਾਰਦੇ ਆ, ਇਸ ਕਰਕੇ ਆਪਾਂ ਯੂਐਸਏ ਦੇ ਵਿੱਚ ਆ ਰਹੇ ਆ ਤੇ ਇੱਥੇ ਜਿਹੜਾ ਪੋਲੀਟੀਕਲ ਅਸਾਈਲਮ ਲੈਣਾ। ਬਹੁਤ ਸਾਰੇ ਉਹਨਾਂ ਦੀ ਇੰਟਰਵਿਊ ਵੀ ਕਈਆਂ ਨੇ ਕੀਤੀ ਕਿਉਂਕਿ ਚਾਈਨੀਜ਼ ਮੂਲ ਦੇ ਜੀ ਰਿਊਟਰਸ ਵਾਲਿਆਂ ਨੇ ਆਪਣੇ ਰਿਪੋਰਟਰ ਰੱਖੇ ਸੀ। ਕਹਿੰਦੇ ਭਈ ਮੋਰ ਦੈਨ 50% ਨੇ ਕਿਹਾ ਵੀ ਸਾਡੇ ਛੋਟੇ ਬਿਜ਼ਨਸ ਸੀ ਚਾਈਨਾ ਦੇ ਵਿੱਚ, ਆਨਲਾਈਨ ਸਟੋਰਸ, ਸ਼ਿਪ ਫਾਰਮਸ ਜਾਂ ਮੂਵੀ ਪ੍ਰੋਡਕਸ਼ਨ ਕੰਪਨੀ, ਪਰ ਕੋਵਿਡ ਦੇ ਦੌਰਾਨ ਸਾਰਾ ਕੁਝ ਬੰਦ ਹੋ ਗਿਆ। ਇੱਕ ਤਰ੍ਹਾਂ ਆਪਾਂ ਜ਼ਰੂਰ ਦੇਖਦੇ ਹਾਂ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਵੀ ਸ਼ਾਇਦ ਚਾਈਨਾ ਜਿਹੜਾ ਆ ਉਹ ਸੁਪਰ ਪਾਵਰ ਬਣ ਜਾ ਰਿਹਾ, ਪਰ ਇਹ ਦੁਨੀਆ ਨੂੰ ਜਿਹੜਾ ਆ ਆਪਾਂ ਦੇਖ ਰਹੇ ਹਾਂ ਬਾਕੀ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਉਹ ਡੀਲ ਕਰਨ ਲਈ ਅੱਗੇ ਆ ਰਿਹਾ। ਪਰ ਜਿਸ ਹਿਸਾਬ ਨਾਲ ਤੁਸੀਂ ਲੋਕਾਂ ਦੀ ਕੰਡੀਸ਼ਨ ਦੇਖੋ ਉੱਥੋਂ ਪਤਾ ਲੱਗਦਾ ਆ ਵੀ ਚਾਈਨਾ ਦੀ ਜਿਹੜੀ ਪੋਜੀਸ਼ਨ ਆ ਕੋਵਿਡ ਦੇ ਦੌਰਾਨ ਬਹੁਤ ਮਾੜੀ ਹੋਈ ਆ, ਜਿਹਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਚਾਈਨੀਜ਼ ਲੋਕ ਆ ਉਹ ਉੱਥੋਂ ਭੱਜ ਰਹੇ ਹੈਗੇ ਆ। ਸੋਸ਼ਲ ਮੀਡੀਆ ਯੂਜ਼ ਕਰਕੇ, ਫੋਨ ਯੂਜ਼ ਕਰਕੇ 2300 ਮੀਲ ਦਾ ਜਿਹੜਾ ਸਟ੍ਰੈਚ ਆ ਉਹ ਯੂਐਸ ਮੈਕਸੀਕੋ ਬਾਰਡਰ ਦਾ, ਉੱਥੋਂ ਦੀ ਕੋਈ ਇਕੁਆਡੋਰ ਨੂੰ ਫਲਾਈ ਕਰਦਾ ਆ, ਉਹ ਤੋਂ ਬਾਅਦ ਫਿਰ ਅੱਗੇ ਜਿੱਦਾਂ ਵੀ ਜੰਗਲਾਂ ਥਾਈਂ ਆ ਕੇ ਤਾਂ ਫਿਰ ਉਹ ਯੂਐਸਏ ਦੇ ਵਿੱਚ ਐਂਟਰ ਕਰਦੇ ਹੈਗੇ ਆ। ਇੱਕ ਕੋਈ ਵੀਡੀਓ ਐਪ ਆ ਡੋਇਨ ਕਰਕੇ ਆ ਜਿਸ ਨੂੰ ਟਿਕਟੌਕ ਓਨ ਕਰਦੀ ਹੈਗੀ ਆ, ਉਸ ਨੂੰ ਕਹਿੰਦੇ ਵੀ ਇਹ ਯੂਜ਼ ਕਰ ਰਹੇ ਹੈਗੇ ਆ ਤੇ 6500 ਦੇ ਕਰੀਬ ਆਲਰੇਡੀ ਚਾਈਨੀਜ਼ ਇਮੀਗ੍ਰੈਂਟ ਫੜੇ ਗਏ ਆ ਪਿਛਲੇ 6 ਮਹੀਨਿਆਂ ਦੇ ਵਿੱਚ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ, ਤੇ 15 ਫੋਲਡ ਇਨਕਰੀਜ਼ ਹੋਇਆ ਹੈਗਾ ਆ ਚਾਈਨੀਜ਼ ਲੋਕਾਂ ਦਾ ਯੂਐਸਏ ਦੇ ਵਿੱਚ ਇਲੀਗਲੀ ਐਂਟਰ ਹੋਣ ਦਾ। ਕਸਟਮ ਬਾਰਡਰ ਪੈਟਰੋਲ ਦੇ ਚੀਫ ਬਾਰਡਰ ਪੈਟਰੋਲ ਏਜੰਟ ਗਲੋਰੀਆ ਸ਼ਾਵੇਜ਼ ਜੋ ਆ ਰੀਓ ਗ੍ਰਾਂਡੇ ਵੈਲੀ ਸੈਕਟਰ 'ਚ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਜਿਹੜੀ ਵਰਕ ਫੋਰਸ ਆ ਉਹ ਤੋਂ ਇੰਨਾ ਜ਼ਿਆਦਾ ਜਿਹੜਾ ਹੈਂਡਲ ਹੀ ਨਹੀਂ ਹੋ ਰਿਹਾ। ਦੂਸਰਾ ਇਹ ਲੈਂਗੁਏਜ ਬੈਰੀਅਰ ਬਹੁਤ ਜ਼ਿਆਦਾ ਆ, ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਕਰਨ ਨੂੰ ਬੜਾ ਟਾਈਮ ਲੱਗ ਰਿਹਾ ਹੈਗਾ। ਸੋ ਸਿਚੁਏਸ਼ਨ ਜਿਹੜੀ ਆ ਬਾਰਡਰ ਦੇ ਉੱਤੇ ਕਾਫੀ ਜ਼ਿਆਦਾ ਬਣੀ ਹੋਈ ਹੈਗੀ ਆ। ਜੀ ਜੀ ਬਿਲਕੁਲ। ਤੇ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਜੀ ਉਹ 11 ਵਜੇ ਤੱਕ, 11 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ 4 ਵਜੇ ਦੇ ਵਿੱਚ ਸਾਂਝੀ ਸਾਥ ਤੇ 4 ਤੋਂ 5:30 ਵਜੇ ਦੇ ਵਿੱਚ ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ ਸਵੇਰ 8:30 ਵਜੇ ਦੀਪਕ ਸ਼ਰਮਾ ਚਨਾਰਥਲ ਜੀ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਪੰਜਾਬੀ ਰੇਡੀਓ ਯੂਨੀਵਰਸਿਟੀ ਦੇ ਪ੍ਰੋਗਰਾਮ ਇਦਾਂ ਹੀ ਚੱਲਦੇ ਰਹਿਣਗੇ ਤੇ ਹੁਣ ਆਪਾਂ ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ।